वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ, ਖਾਸ ਕਰਕੇ ਜਿਹੜੀ ਅਮਰੀਕਾ ਦੇ ਵਿੱਚ ਇਸ ਵਕਤ ਸੈਂਸਸ 2020 ਚੱਲ ਰਹੀ ਹੈ ਉਸ ਬਾਬਤ। ਜਿਵੇਂ ਕਿ ਅਸੀਂ ਪਹਿਲਾਂ ਵੀ ਇਸ ਸ਼ੋਅ ਦੇ ਵਿੱਚ ਡਿਸਕਸ ਕਰ ਹਟੇ ਹਾਂ ਤੇ ਆਮ ਤੌਰ ਤੇ ਗੱਲ ਪ੍ਰਚਲਿਤ ਵੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਸ ਦੀ ਜਾਣਕਾਰੀ ਵੀ ਹੋਵੇਗੀ। ਅਮਰੀਕਾ ਦੇ ਵਿੱਚ ਜਿਹੜੇ ਸਿੱਖ ਬੈਠੇ ਆ ਉਹਨਾਂ ਦੇ ਲਈ ਇਹ ਇੱਕ ਅਹਿਮ ਖਬਰ ਸੀ। ਜਦੋਂ ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਸੈਂਸਸ ਦੀ ਸ਼ੁਰੂਆਤ ਹੁੰਦੀ ਹੈ ਤੇ ਸਿੱਖਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਹੁਣ ਅਮਰੀਕਾ ਦੇ ਵਿੱਚ ਸਿੱਖਾਂ ਦੀ ਵੱਖਰੇ ਤੌਰ ਤੇ ਅੱਡਰੀ ਜਿਹੜੀ ਗਿਣਤੀ ਹੈ ਉਹ ਹੋਵੇਗੀ ਇਸ ਸੈਂਸਸ ਦੇ ਵਿੱਚ। ਵੱਖਰੇ ਤੌਰ ਤੇ ਕਾਲਮ ਤੇ ਨਹੀਂ, ਪਰ ਜਿੱਥੇ ਰੇਸ ਦੀ ਗੱਲ ਆਉਂਦੀ ਹੈ, ਤੁਹਾਡੀ ਨਸਲ ਦੀ ਗੱਲ ਆਉਂਦੀ ਹੈ, ਉੱਥੇ ਅਦਰ ਦਾ ਜਿਹੜਾ ਖਾਨਾ ਹੁੰਦਾ ਉਹਦੇ ਤੇ ਤੁਸੀਂ ਟਿਕ ਲਗਾ ਕੇ ਸਿੱਖ ਲਿਖ ਕੇ ਆਪਣੀ ਜਿਹੜੀ ਵੱਖਰੀ ਗਿਣਤੀ ਹੈ ਉਹ ਕਰਵਾ ਸਕਦੇ ਹੋ, ਜਿਹਦੇ ਫਾਇਦੇ ਅਸੀਂ ਪਹਿਲਾਂ ਵੀ ਡਿਸਕਸ ਕੀਤੇ ਨੇ। ਉਹ ਭਾਵੇਂ ਰੇਸ਼ੀਅਲ ਪ੍ਰੋਫਾਈਲਿੰਗ ਦੀ ਗੱਲ ਹੋਵੇ, ਨਸਲੀ ਵਿਤਕਰੇ ਦੀ ਜਦੋਂ ਗੱਲ ਹੁੰਦੀ ਹੈ, FBI ਜਾਂ ਹੋਰ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਹੈਗੀਆਂ ਨੇ ਉਹਨਾਂ ਵੱਲੋਂ ਜਦੋਂ ਇਸ ਰੇਸਿਜ਼ਮ ਨਾਲ ਡੀਲ ਕੀਤਾ ਜਾਂਦਾ ਹੈ ਜਾਂ ਅਦਰਵਾਈਜ਼ ਜਿਹੜੇ ਫਾਇਦੇ ਹੈਗੇ ਆ ਉਹਦੇ ਬੜੇ ਵੱਡੇ ਲੈਵਲ ਤੇ ਦੇਖਣ ਨੂੰ ਮਿਲਦੇ ਨੇ। ਤੇ ਸਿੱਖਾਂ ਦੀ ਜਿਹੜੀ ਵੱਖਰੀ ਹੋਂਦ ਤੇ ਹਸਤੀ ਦੀ ਗੱਲ ਹੈ ਉਹਨੂੰ ਵੀ ਬਹੁਤ ਵੱਡੇ ਲੈਵਲ ਤੇ ਇਸ ਕਦਮ ਦੇ ਨਾਲ ਹੁੰਗਾਰਾ ਮਿਲਿਆ ਕਿ ਅਮਰੀਕੀ ਸੈਂਸਸ ਦੇ ਵਿੱਚ ਜਿਹੜੀ ਸਿੱਖਾਂ ਦੀ ਵੱਖਰੀ ਗਿਣਤੀ ਹੈ ਉਹ ਇਸ ਵਕਤ ਹੋ ਰਹੀ ਹੈ। ਪਰ ਹੁਣ ਜਦੋਂ ਅਸੀਂ ਇਹ ਸੈਂਸਸ ਦੇ ਵਿੱਚ ਸਿੱਖ ਲਿਖ ਰਹੇ ਆ ਜਾਂ ਸੈਂਸਸ ਹੋ ਰਹੀ ਹੈ ਅਮਰੀਕਾ ਦੇ ਵਿੱਚ, ਸੋ ਇੱਕ ਇੱਥੇ ਹੁਣ ਅਹਿਮ ਗੱਲ ਪਿਛਲੇ ਕੁਝ ਦਿਨਾਂ ਦੇ ਵਿੱਚ ਵਾਪਰੀ ਹੈ ਕਿ ਜਿਹੜੀ ਇਹ ਸੈਂਸਸ ਸੀ ਇਹ ਅਕਤੂਬਰ 30 ਇਹਦੀ ਅਖੀਰਲੀ ਡੇਟ ਮਿਥੀ ਗਈ ਸੀ। ਪਰ ਹੁਣ ਅਮਰੀਕੀ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਹ ਜਿਹੜੀ ਸੈਂਸਸ ਹੈ ਇਹ 30 ਅਕਤੂਬਰ ਨੂੰ ਛੱਡ ਕੇ ਇੱਕ ਮਹੀਨਾ ਪਹਿਲਾਂ 30 ਸਤੰਬਰ ਦੇ ਵਿੱਚ ਹੀ ਇਹਦੀ ਜਿਹੜੀ ਮਿਆਦ ਹੈ ਉਹ ਖਤਮ ਕੀਤੀ ਜਾ ਰਹੀ ਹੈ, ਤਾਂ ਕਿ ਜਿਹੜਾ ਫੈਸਲਾ ਹੈ ਜਾਂ ਜਿਹੜੀ ਗਿਣਤੀ ਹੈ ਉਹ ਛੇਤੀ ਕੀਤੀ ਜਾ ਸਕੇ ਤੇ ਬਾਏ ਦ ਐਂਡ ਆਫ ਦ ਈਅਰ ਜਿਹੜਾ ਸੈਂਸਸ ਬਿਊਰੋ ਹੈ ਜਾਂ ਅਮਰੀਕਾ ਦੀ ਸਰਕਾਰ ਹੈ ਉਹ ਇਹਦੇ ਜਿਹੜੇ ਨਤੀਜੇ ਨੇ ਉਹ ਦਿਖਾ ਸਕੇ, ਲੋਕਾਂ ਦੇ ਸਾਹਮਣੇ ਰੱਖ ਸਕੇ। ਸੋ ਇਹ ਇੱਕ ਜਦੋਂ ਅਸੀਂ ਕਮਿਊਨਿਟੀ ਦੇ ਤੌਰ ਤੇ ਦੇਖਦੇ ਹਾਂ ਜਾਂ ਜਿਹੜੇ ਬੰਦੇ ਕਮਿਊਨਿਟੀ ਦੇ ਵਿੱਚ ਕੰਮ ਕਰ ਰਹੇ ਆ, ਖਾਸ ਤੌਰ ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ, ਕਮਿਊਨਿਟੀ ਆਰਗੇਨਾਈਜੇਸ਼ਨਸ ਨੇ, ਉਹਨਾਂ ਦੇ ਲਈ ਇਹ ਇੱਕ ਵੱਡਾ ਚੈਲੰਜ ਬਣ ਕੇ ਸਾਹਮਣੇ ਆਇਆ ਕਿ ਉਹਨਾਂ ਦੇ ਲਈ ਕੰਮ ਕਰਨ ਦੇ ਲਈ ਜਾਂ ਲੋਕਾਂ ਨੂੰ ਇਸ ਗੱਲ ਤੱਕ ਪ੍ਰੇਰਣ ਦੇ ਲਈ ਕਿ ਉਹ ਸੈਂਸਸ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ, ਉਹਨਾਂ ਦੇ ਲਈ ਕੰਮ ਕਰਨ ਦਾ 1 ਮਹੀਨਾ ਘਟ ਗਿਆ। ਸੋ ਇਹ ਇੱਕ ਵੱਡਾ ਚੈਲੰਜ ਹੈ ਜਿਹੜਾ ਇਸ ਵਕਤ ਸਾਡੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਫੇਸ ਕਰ ਰਹੀਆਂ ਨੇ, ਜਿਹੜੀਆਂ ਅਮਰੀਕਾ ਦੇ ਵਿੱਚ ਸੈਂਸਸ ਦੇ ਉੱਤੇ ਕੰਮ ਕਰ ਰਹੀਆਂ ਨੇ। ਖਾਸ ਤੌਰ ਤੇ ਉਹਦੇ ਵਿੱਚ ਯੂਨਾਈਟਿਡ ਸਿੱਖਸ ਦਾ ਬੜੇ ਵੱਡੇ ਲੈਵਲ ਤੇ ਯੋਗਦਾਨ ਰਿਹਾ, ਜਿਨ੍ਹਾਂ ਨੇ ਇਹ ਸਾਰੇ ਪਾਰਟ ਨੂੰ ਪਰਸਿਊ ਕੀਤਾ ਤੇ ਪਹਿਲਾਂ ਜਿਹੜਾ ਇਹ ਵੱਖਰਾ ਕਾਲਮ ਵੀ ਸਿੱਖਾਂ ਦੇ ਲਈ ਬਣਿਆ ਉਹਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਸੀ। ਸੋ ਅੱਜ ਅਸੀਂ ਇਹ ਸ਼ੋਅ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ ਇੱਥੇ ਨਿਊਯਾਰਕ ਦੇ ਵਿੱਚ, ਜਿੱਥੇ ਅਸੀਂ ਬੇਸਡ ਹਾਂ। ਇੱਥੇ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਛਾਇਆ CDC ਕਰਕੇ, ਉਹਨਾਂ ਵੱਲੋਂ ਇਸ ਵਕਤ ਗਰਾਊਂਡ ਲੈਵਲ ਤੇ ਡੋਰ ਟੂ ਡੋਰ ਜਿਹੜੀ ਕੈਂਪੇਨ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਇਸ ਕੈਂਪੇਨ ਨੂੰ ਲੀਡ ਕਰ ਰਹੇ ਨੇ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਟੇਬਲ ਲਗਾ ਰਹੇ ਨੇ ਯੂਨਾਈਟਿਡ ਸਿੱਖਸ ਤੇ ਬਾਕੀ ਕਮਿਊਨਿਟੀ ਆਰਗੇਨਾਈਜੇਸ਼ਨਸ ਦੇ ਨਾਲ ਮਿਲ ਕੇ, ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਰਜਿਸਟਰ ਕਰ ਸਕਣ ਤੇ ਇਸ ਪਾਰਟ ਨੂੰ ਜਿਹੜਾ ਹੈ ਉਹ ਸਿਰੇ ਚਾੜਿਆ ਜਾ ਸਕੇ। ਸੋ ਉਹਨਾਂ ਦੇ ਛਾਇਆ ਦੇ ਕਮਿਊਨਿਟੀ ਆਰਗੇਨਾਈਜ਼ਰ ਸੰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਨਾਲ ਅਸੀਂ ਇਹ ਜਿਹੜੀ ਸਾਰੀ ਸਥਿਤੀ ਬਣੀ ਹੋਈ ਹੈ ਇਸ ਵਕਤ ਸੈਂਸਸ ਦੇ ਹਵਾਲੇ ਨਾਲ, ਕੀ ਡਿਵੈਲਪਮੈਂਟਸ ਚੱਲ ਰਹੀਆਂ ਨੇ ਤੇ ਸਾਨੂੰ ਐਜ਼ ਅ ਕਮਿਊਨਿਟੀ ਇੱਕ ਭਾਈਚਾਰਕ ਤੌਰ ਤੇ ਕੀ ਕਰਨ ਦੀ ਲੋੜ ਹੈ, ਕਿੱਥੇ ਅਸੀਂ ਸਾਡੀਆਂ ਕਮੀਆਂ ਇਸ ਵਕਤ ਕਿੱਥੇ ਨਜ਼ਰ ਆ ਰਹੀਆਂ ਨੇ, ਉਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਸੰਪ੍ਰੀਤ ਸਿੰਘ ਹੋਰੀ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਵੀਰ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਧੰਨਵਾਦ ਜੀ। ਤੇ ਗੱਲ ਕਰੀਏ ਸੈਂਸਸ ਦੀ, ਸੈਂਸਸ ਤੋਂ ਸ਼ੁਰੂਆਤ ਕਰੀਏ। ਤੁਸੀਂ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਆਪਣਾ ਜਿਹੜਾ ਕੰਮ ਹੈਗਾ ਛਾਇਆ ਦੇ ਨਾਲ ਸ਼ੁਰੂ ਕੀਤਾ ਤੇ ਐਜ਼ ਅ ਕਮਿਊਨਿਟੀ ਆਰਗੇਨਾਈਜ਼ਰ, ਸੈਂਸਸ ਕਮਿਊਨਿਟੀ ਆਰਗੇਨਾਈਜ਼ਰ, ਕਮਿਊਨਿਟੀ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਲੋਕਾਂ ਨੂੰ ਉਹ ਕਰ ਰਹੇ ਹੋ ਕਿ ਓਕੇ ਸੈਂਸਸ ਸਾਡੇ ਲਈ ਕਿਉਂ ਜ਼ਰੂਰੀ ਹੈ। ਸੋ ਕਿਵੇਂ ਦਾ ਜਿਹੜਾ ਐਕਸਪੀਰੀਅੰਸ ਹੈ ਤੁਹਾਡਾ ਉਹ ਚੱਲ ਰਿਹਾ ਇਸ ਵਕਤ? ਹਾਂਜੀ, ਐਕਸਪੀਰੀਅੰਸ ਤੇ ਬਹੁਤ ਵਧੀਆ ਹੈਗਾ। ਕਮਿਊਨਿਟੀ ਦੇ ਜਾਣ, ਲੋਕਾਂ ਨਾਲ ਗੱਲ ਕਰਨ ਬਹੁਤ ਚੰਗਾ ਲੱਗਦਾ ਹੈ ਮੈਨੂੰ।
ਤੇ ਮੈਂ ਇੱਥੇ ਦਾ ਜੰਮਿਆ ਅਮਰੀਕਾ ਵਿੱਚ। ਜੀ। ਮੈਂ ਅੰਗਰੇਜ਼ੀ ਵੀ ਬੋਲਦਾ, ਪੰਜਾਬੀ ਵੀ ਬੋਲਦਾ, ਤੇ ਉਸ ਦੇ ਕਰਕੇ ਮੈਂ ਪੰਜਾਬੀ ਲੋਕਾਂ ਨਾਲ ਗੱਲ ਕਰ ਸਕਦਾ। ਮੈਨੂੰ ਅੰਗਰੇਜ਼ੀ ਸਮਝ ਆ ਜਾਂਦਾ ਵੀ ਮਰਦਮਸ਼ੁਮਾਰੀ ਸੈਂਸਸ ਇੰਨਾ ਜ਼ਰੂਰੀ ਕਿਉਂ ਹੈਗਾ, ਤੇ ਫਿਰ ਮੇਰੀ ਜੌਬ ਹੈ ਸਾਡੇ ਕਮਿਊਨਿਟੀ ਨੂੰ ਦੱਸਣ ਵੀ ਇਹ ਕਿਉਂ ਜ਼ਰੂਰੀ ਹੈ, ਤੇ ਉਹਨਾਂ ਦੀ ਮਦਦ ਕਰਨ ਪੜ੍ਹਾਉਣ 'ਚ, ਉਹਨਾਂ ਨੂੰ ਸਮਝਾਉਣ ਕਿਉਂ ਜ਼ਰੂਰੀ ਹੈ। ਵੀ ਸਿਟੀਜ਼ਨਸ਼ਿਪ ਦੇ ਬਾਰੇ ਨਹੀਂ ਪੁੱਛਦਾ ਹੈ, ਇਹ ਸਭ ਦੇ ਬਾਰੇ ਪੁੱਛਦਾ ਨਹੀਂ ਹੈ, ਕੋਈ ਲੋੜ ਨਹੀਂ ਹੈ ਡਰਨ ਦੀ। ਮਰਦਮਸ਼ੁਮਾਰੀ ਪੜ੍ਹਨ ਨਾਲ ਸਾਰਿਆਂ ਦਾ ਬੈਨੀਫਿਟ ਹੁੰਦਾ ਹੈ। ਹਾਂਜੀ। ਤੇ ਜਿਵੇਂ ਜਿਹੜੀ ਇਹ ਗੱਲ ਇੱਕ ਵੱਡਾ ਫੈਕਟਰ ਇਸ ਵਕਤ ਸਾਡੇ ਸਾਹਮਣੇ ਆਇਆ ਵੀ ਪਹਿਲਾਂ ਜਿਹੜੀ ਡੇਟ ਹੈ ਇਹਦੀ ਸੈਂਸਸ ਦੀ ਡੈਡਲਾਈਨ ਸੀ ਜਿਹੜੀ ਉਹ ਅਕਤੂਬਰ ਦੇ ਵਿੱਚ ਰੱਖੀ ਗਈ ਸੀ, ਹੁਣ ਉਹਨੂੰ ਸੈਪਟੰਬਰ ਦੇ ਵਿੱਚ ਮੂਵ ਕਰ ਦਿੱਤਾ ਗਿਆ। ਇਹਦਾ ਕੀ ਰੀਜ਼ਨ ਕੀ ਹੈ ਤੇ ਇੰਪੈਕਟ ਕੀ ਦੇਖ ਰਹੇ ਹੋ ਇਸ ਵਕਤ? ਹਾਂਜੀ, ਜਿੱਦਾਂ ਤੁਸੀਂ ਕਿਹਾ ਸੀ ਰੀਜ਼ਨ ਅਫੀਸ਼ੀਅਲੀ ਤੇ ਇਹ ਹੈ ਬਈ ਉਹਦਾ ਨਤੀਜਾ ਹੋਰ ਜਲਦੀ ਪਹੁੰਚਾਉਣਾ ਸਰਕਾਰ ਕੋਲ, ਪਰ ਅਸਲ ਵਿੱਚ ਹੈ ਦੇਖੋ ਜਿਹੜੀ ਕਮਿਊਨਿਟੀਆਂ ਨੇ ਇਲਾਕੇ 'ਚ ਹਲੇ ਨਹੀਂ ਪੜ੍ਹਿਆ ਹੋਇਆ ਹੈ ਉਹ ਲੋਕੀ ਹੈ ਜੋ ਪਿੰਡਾਂ ਵਿੱਚ ਰਹਿੰਦੇ ਨੇ, ਜੋ ਸ਼ਹਿਰ ਵਿੱਚ ਨਹੀਂ ਰਹਿੰਦੇ ਅਮਰੀਕਾ ਵਿੱਚ ਜੀ, ਜਾਂ ਮਾਈਨੋਰਿਟੀਜ਼ ਜਿੱਦਾਂ ਸਾਡੀ ਸਿੱਖ ਕਮਿਊਨਿਟੀ ਹੈ, ਜਿੱਦਾਂ ਲਾਤੀਨੋ ਕਮਿਊਨਿਟੀ ਹੈ, ਬਲੈਕ ਕਮਿਊਨਿਟੀ ਹੈ, ਉਹਨਾਂ ਏਰੀਆ ਵਿੱਚ ਸੈਂਸਸ ਰਿਸਪੌਂਸ ਰੇਟਸ ਹਜੇ ਘੱਟ ਨੇ, ਉੱਥੇ ਲੋਕੀ ਸੈਂਸਸ ਨਹੀਂ ਪਾ ਰਹੇ। ਤੇ ਜਿਹੜੀ ਟਰੰਪ ਸਰਕਾਰ ਹੈ ਉਹ ਤੇ ਇਹੀ ਚਾਹੁੰਦੀ ਹੈ ਜੋ ਉਹਨਾਂ ਦਾ ਘੱਟ ਰੇਟ ਉਹਨਾਂ ਦਾ ਥੱਲੇ ਹੀ ਲਵੇ ਤੇ ਬਾਕੀਆਂ ਦਾ ਉੱਤੇ ਰਵੇ। ਤੇ 1 ਮਹੀਨਾ ਕੱਟ ਕਰਕੇ ਇਹਦਾ ਮਤਲਬ ਹੈ ਸਾਡੇ ਕੋਲ ਘੱਟ ਟਾਈਮ ਹੈਗਾ ਆਪਣੀ ਕਮਿਊਨਿਟੀਆਂ ਦੀ ਗਿਣਤੀ ਕਰਵਾਉਣ, ਤੇ ਸਾਡਾ ਰੇਟ ਫਿਰ ਥੱਲੇ ਹੀ ਰਹੇਗਾ। ਤੇ ਪੋਲੀਟੀਕਲ ਰੀਜ਼ਨ ਹੁੰਦਾ ਉਹਦੇ ਪਿੱਛੇ ਹਮੇਸ਼ਾ, ਪਰ ਅਫੀਸ਼ੀਅਲ ਰੀਜ਼ਨ ਇਹ ਹੈ ਜੋ ਹੋਰ ਜਲਦੀ ਨਤੀਜਾ ਪਹੁੰਚਾਉਣਾ ਚਾਹੁੰਦੇ ਹਨ। ਇਹਦੇ ਨਾਲ ਤੁਹਾਡੇ ਜਿਹੜੇ ਚੈਲੰਜਸ ਹੁੰਦੇ ਆ ਉਹ ਕੀ ਬਣ ਗਏ ਆ ਤੁਹਾਡੇ ਲਈ? ਹਾਂਜੀ, ਡੋਰ ਟੂ ਡੋਰ ਕੈਂਪੇਨ ਵੀ ਲੀਡ ਕਰਦੇ ਹੋ, ਗੁਰਦੁਆਰਿਆਂ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਕੋਈ ਲੋਕਾਂ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ, ਤੁਸੀਂ ਜਾਣਦੇ ਹੋ, ਤੁਹਾਡੇ ਲਈ ਕੀ ਚੈਲੰਜਸ ਬਣ ਗਏ? ਹਾਂਜੀ, ਸਾਡੇ ਲਈ ਘੱਟ ਟਾਈਮ ਹੈ ਕੰਮ ਕਰਨ ਲਈ ਤੇ ਹੋਰ ਜ਼ਰੂਰੀ ਬਣ ਜਾਂਦਾ ਕਿਉਂਕਿ 1 ਮਹੀਨਾ ਹੁਣ ਹਟ ਗਿਆ। ਹੁਣ ਸਪਟੈਂਬਰ 30 ਤੱਕ ਅਗਰ ਜਵਾਬ ਨਹੀਂ ਦਿੰਦੇ ਹੋ ਅਗਲੇ 10 ਸਾਲਾਂ ਲਈ ਫਿਰ ਤੋਂ ਮੌਕਾ ਨਹੀਂ ਮਿਲਦਾ ਜਵਾਬ ਦੇਣ ਦੀ। ਤੇ ਉਹ ਵੀ ਜਿਹੜੇ ਸੈਂਸਸ ਐਨੂਮਰੇਟਰਸ ਹੁੰਦੇ ਆ, ਸੈਂਸਸ ਬਿਊਰੋ ਸਰਕਾਰ ਦੀ ਹਾਇਰ ਕਰਦੀ ਹੈ ਥਾਊਜ਼ੈਂਡਸ ਲੱਖ ਸੈਂਸਸ ਐਨੂਮਰੇਟਰਸ, ਉਹ ਡੋਰ ਟੂ ਡੋਰ ਜਾਂਦੇ ਲੋਕਾਂ ਨਾਲ ਗੱਲ ਕਰਦੇ ਆ ਉਹਨਾਂ ਦੀ ਭਾਸ਼ਾ ਵਿੱਚ, ਉਹਨਾਂ ਦੀ ਮਦਦ ਕਰਨ ਪੜਵਾਉਣ 'ਚ। ਉਹ ਓਰੀਜਨਲੀ ਅਕਤੂਬਰ 'ਚ ਵੀ ਕਰਨ ਲੱਗੇ ਸੀ ਪਰ ਹੁਣ ਮਹੀਨਾ ਪਿੱਛੇ ਹੋ ਗਿਆ, ਉਹ ਵੀ 1 ਮਹੀਨਾ ਘੱਟ ਕਰਾਂਗੇ ਆਪਣਾ ਕੰਮ। ਸੋ ਹੋਰ ਹੀ ਜ਼ਰੂਰੀ ਹੈ ਵੀ ਅਸੀਂ ਆਪੇ ਵੀ ਜੁਆਇਨ ਕਰੀਏ ਡੋਰ ਟੂ ਡੋਰ ਕਰਨ, ਕਿਉਂਕਿ ਇੱਕ ਹੋਰ ਮਹੀਨਾ ਹਟ ਗਿਆ ਹੁਣ, ਤੇ ਉਸ ਮਹੀਨੇ ਅਕਤੂਬਰ ਵਿੱਚ ਕੁਝ ਨਹੀਂ ਹੋਣਾ, ਖਾਲੀ ਸਪਟੈਂਬਰ ਤੱਕ ਹੈਗਾ ਸਾਡੇ ਕੋਲ। ਜੀ, ਜਦੋਂ ਤੁਸੀਂ ਇਸ ਵਕਤ ਜਾ ਰਹੇ ਹੋ ਤੇ ਮੈਂ ਜੇ ਖਾਸ ਤੌਰ ਤੇ ਤੁਸੀਂ ਨਿਊਯਾਰਕ ਦੇ ਵਿੱਚ ਕੰਮ ਕਰ ਰਹੇ ਹੋ, ਨਿਊਯਾਰਕ ਦੇ ਜਿਹੜੇ ਡੈਮੋਗ੍ਰਾਫਿਕਸ ਨੇ ਜਾਂ ਜਿਹੜੀ ਸਾਡੀ ਕਮਿਊਨਿਟੀ ਸਿੱਖ ਭਾਈਚਾਰਾ ਨਿਊਯਾਰਕ ਦੇ ਵਿੱਚ ਵਸਦਾ ਹੈ ਉਹਨਾਂ ਦਾ ਇਸ ਵਕਤ ਰਿਸਪੌਂਸ ਕਿਵੇਂ ਦਾ, ਕਿੰਨੇ ਕੁ ਲੋਕਾਂ ਨੇ ਰਜਿਸਟਰ ਕੀਤਾ ਹੈ ਜਾਂ ਡਾਟਾ ਜਿਹੜਾ ਇਸ ਵਕਤ ਸਾਡੇ ਸਾਹਮਣੇ ਆ ਉਹ ਕੀ ਦੱਸਦਾ? ਜੀ, ਨਿਊਯਾਰਕ ਸਿਟੀ ਐਜ਼ ਅ ਹੋਲ ਮਤਲਬ ਪੂਰਾ ਸ਼ਹਿਰ 'ਚ 57% ਹੈ ਤਕਰੀਬਨ, ਤੇ ਕੁਈਨਸ 'ਚ ਥੋੜਾ ਘੱਟ ਹੈ 53-54%। ਮੈਂ ਕਮਿਊਨਿਟੀ ਏਰੀਆ 'ਚ ਕੰਮ ਕਰਦਾ ਰਿਚਮੰਡ ਹਿਲ ਦੇ ਇਲਾਕੇ 'ਚ ਤੇ ਸਾਊਥ ਓਜ਼ਨ ਪਾਰਕ ਦੇ ਇਲਾਕੇ 'ਚ, ਖਾਸ ਕਰ ਜਿੱਥੇ ਸਭ ਤੋਂ ਵੱਡੀ ਪੰਜਾਬੀ ਸਿੱਖ ਕਮਿਊਨਿਟੀ ਹੈ ਪੂਰੀ ਨਿਊਯਾਰਕ ਸਿਟੀ 'ਚ। ਰਿਚਮੰਡ ਹਿਲ 'ਚ 45% ਹੈ, ਸਾਊਥ ਓਜ਼ਨ ਪਾਰਕ 'ਚ 44% ਹੈ। ਇੰਨੇ ਲੋਕਾਂ ਨੇ ਸੈਂਸਸ ਦੇ ਲਈ ਰਜਿਸਟਰ ਕੀਤਾ? ਹਾਂਜੀ, ਇਹ ਰਿਸਪੌਂਸ ਰੇਟ ਹੈ। ਓਵਰਆਲ ਸਿਟੀ ਦਾ ਜੇ ਗੱਲ ਕਰਨੀ ਹੋਵੇ ਸਾਰੇ ਸ਼ਹਿਰ ਦਾ, ਮੇਰੇ ਖਿਆਲ 8 ਮਿਲੀਅਨ ਦੀ ਆਬਾਦੀ ਹੈਗੀ ਹੈ, 8 ਮਿਲੀਅਨ ਪਲੱਸ ਦੀ, ਉਹਦੇ ਵਿੱਚੋਂ ਤਕਰੀਬਨ 57% ਲੋਕਾਂ ਨੇ ਆਲਰੇਡੀ ਰਜਿਸਟਰ ਕਰ ਲਿਆ ਸੈਂਸਸ ਦੇ ਲਈ। ਹਾਂਜੀ, ਤੇ ਇਹ ਹੀ ਰਿਚਮੰਡ ਹਿਲ ਤੇ ਸਾਊਥ ਓਜ਼ਨ ਪਾਰਕ ਦੇ ਇਲਾਕੇ 'ਚ ਖਾਸ ਕਰ ਸਾਡੇ ਇੰਡੋ ਕੈਰੀਬੀਅਨ ਕਮਿਊਨਿਟੀ ਮਤਲਬ ਗਾਇਨੀਜ਼, ਟ੍ਰਿਨੀਡੈਡੀਅਨ ਲੋਕੀ ਤੇ ਸਾਡੇ ਏਸ਼ੀਅਨ ਕਮਿਊਨਿਟੀਜ਼ ਜੋ ਰਿਚਮੰਡ ਹਿਲ 'ਚ ਜ਼ਿਆਦਾਤਰ ਪੰਜਾਬੀ ਹੈ, ਉਹਨਾਂ ਦੇ ਪੂਰਾ ਸਿਟੀ 'ਚ ਸਭ ਤੋਂ ਘੱਟ ਰੇਟ ਨੇ, ਐਸਪੈਸ਼ਲੀ ਅਮੰਗ ਏਸ਼ੀਅਨ ਪੋਪੂਲੇਸ਼ਨਸ। ਸੋ ਏਸ਼ੀਅਨ ਅਮਰੀਕਨ ਕੈਟੇਗਰੀ 'ਚ ਪੰਜਾਬੀ ਲੋਕ ਤੇ ਇੰਡੋ ਕੈਰੀਬੀਅਨ ਲੋਕ ਸਭ ਤੋਂ ਘੱਟ ਰਿਪਲਾਈ ਕਰੇ ਨੇ। ਸੋ ਸਾਡਾ ਕੰਮ ਹੈ ਰਿਚਮੰਡ ਹਿਲ 'ਚ ਉਹਨੂੰ ਵਧਾਉਣ। ਉਹਨਾਂ ਦਾ ਕਿੰਨਾ ਕੁ ਪਰਸੈਂਟੇਜ ਹੈਗੀ ਹੈ ਇਸ ਵਕਤ? ਕਈ ਜਗ੍ਹਾ ਹੈਗੀਆਂ ਨੇ ਜਿੱਥੇ ਤਕਰੀਬਨ ਓਵਰਆਲ 41-42% ਹੈ, ਸੋ ਬਹੁਤ ਲੋ ਹੈ। ਤੇ ਕਈ ਜੇ ਓਵਰਆਲ ਮਤਲਬ 57% ਲੋਕਾਂ ਨੇ ਰਜਿਸਟਰ ਕੀਤਾ ਨਿਊਯਾਰਕ ਦੇ ਵਿੱਚ, ਤੇ ਜਿਹੜੀ ਸਾਡੀ ਕਮਿਊਨਿਟੀ ਹੈ ਜਿਹਦੇ ਚੋਂ 41-42 ਹੈ, ਦੈਨ ਇਟਸ ਅ ਬਿਗ ਡਿਫਰੈਂਸ। 15-16% ਦਾ ਡਿਫਰੈਂਸ ਅਸੀਂ ਗੱਲ ਕਰ ਰਹੇ ਨੇ, ਤੇ ਉਹ 15-16% ਦਾ ਮਤਲਬ ਹੈ ਘੱਟ ਫੰਡਿੰਗ ਮਿਲਣੀ ਹੈ ਸਾਨੂੰ ਸਰਕਾਰ ਤੋਂ, ਸਾਡੇ ਸਕੂਲਾਂ ਲਈ, ਸਾਡੇ ਡਾਕਟਰਾਂ ਲਈ, ਸਾਡੇ ਸੜਕਾਂ ਲਈ, ਸਾਡੇ ਪਾਰਕਾਂ ਲਈ ਅਗਲੇ 10 ਸਾਲਾਂ ਲਈ। ਜਿੱਦਾਂ ਅਗਰ ਤੁਹਾਡਾ ਨਿਆਣਾ ਹੁਣੇ 5 ਸਾਲਾਂ ਦਾ ਹੈਗਾ, 15 ਸਾਲ ਤੱਕ ਜਿਹੜੇ ਸਕੂਲ ਤੁਹਾਡਾ ਨਿਆਣਾ ਜਾਂਦਾ ਉਹਨਾਂ ਨੂੰ ਘੱਟ ਫੰਡਿੰਗ ਮਿਲੇਗੀ ਅਗਰ ਅਸੀਂ ਮਰਦਮਸ਼ੁਮਾਰੀ ਨਹੀਂ ਪੜ੍ਹਦੇ। ਸੋ ਬਹੁਤ ਫਰਕ ਪੈਂਦਾ ਹੈ, ਬਸ ਇਹੀ 15-16% ਨਾਲ ਕਰੋੜ ਡਾਲਰ ਦੀ ਗੱਲ ਹੋ ਰਹੀ ਹੈ। ਹਾਂਜੀ, ਤੇ ਇਹਦੇ ਵਿੱਚ ਰੀਜ਼ਨ ਕੀ ਦੇਖਦੇ ਹੋ ਜਿਹੜਾ ਇਹ ਘੱਟ ਭਰਨ ਦਾ ਰੁਝਾਨ ਹੈ ਸਾਡੀ ਕਮਿਊਨਿਟੀ ਦੇ ਵਿੱਚ? ਵਾਟਸ ਦ ਰੀਜ਼ਨ ਬਿਹਾਈਂਡ ਇਟ? ਜੀ, ਸੱਚੀ ਦੱਸਾਂ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਪਤਾ ਨਹੀਂ ਹੈ ਇਹਦੇ ਬਾਰੇ, ਹੈ ਨਾ। ਸੈਂਸਸ ਲੋਕੀ ਪਹਿਲੀ ਗੱਲ ਤੇ ਇਹ ਹੈ
ਪਿਛਲੇ ਸਾਲ ਦੇ ਵਿੱਚ ਇੱਕ ਲੀਗਲ ਫਾਈਟ ਹੋਈ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ। ਉਹ ਚਾਹੁੰਦੇ ਸੀ ਇੱਕ ਸਵਾਲ ਐਡ ਕਰਨ ਸੈਂਸਸ ਨੂੰ ਜੋ ਤੁਹਾਡੀ ਸਿਟੀਜ਼ਨਸ਼ਿਪ ਦੇ ਬਾਰੇ ਪੁੱਛੇ, ਵੀ ਤੁਸੀਂ ਸਿਟੀਜ਼ਨ ਹੋ, ਗ੍ਰੀਨ ਕਾਰਡ ਹੋਲਡਰ ਹੋ, ਅਨਡਾਕੂਮੈਂਟਡ ਹੈਗੇ ਹੋ, ਕੀ ਹੈਗੇ ਹੋ। ਉਹ ਐਡ ਕਰਨ ਨਾਲ ਲੋਕੀ ਬੜੇ ਡਰ ਗਏ ਨੇ। ਸਾਡੇ ਕਮਿਊਨਿਟੀ 'ਚ ਕਾਫੀ ਲੋਕ ਰੀਸੈਂਟਲੀ ਆਏ ਹੈ ਪੰਜਾਬ ਤੋਂ, ਜਾਂ ਸਿਟੀਜ਼ਨ ਨਹੀਂ ਹੈਗੇ, ਗ੍ਰੀਨ ਕਾਰਡ ਹੋਲਡਰ ਨੇ, ਅਪਲਾਈ ਕਰਨੇ ਸਿਟੀਜ਼ਨਸ਼ਿਪ ਲਈ, ਉਸਦੇ ਕਰਕੇ ਡਰ ਜਾਂਦੇ ਨੇ ਤੇ ਕਹਿੰਦੇ ਮੈਂ ਨਹੀਂ ਪੜ੍ਹਨਾ। ਇਨ ਰਿਐਲਿਟੀ ਟਾਈਟਲ 13 ਇੱਕ ਫੈਡਰਲ ਕਾਨੂੰਨ ਹੈਗਾ। ਉਸ ਕਾਨੂੰਨ ਦੇ ਹਿਸਾਬ ਨਾਲ ਸੈਂਸਸ ਕਿਸ ਚੀਜ਼ ਦੀ ਤੁਹਾਡੀ ਇਨਫੋਰਮੇਸ਼ਨ ਯੂਜ਼ ਨਹੀਂ ਕਰ ਸਕਦਾ, ਕਿਸੇ ਨੂੰ ਦੇ ਨਹੀਂ ਸਕਦਾ, ਖਾਲੀ ਗਿਣਤੀ ਦੇ ਫਾਇਦੇ ਲਈ ਯੂਜ਼ ਕਰ ਸਕਦੇ ਆ। ਕਾਨੂੰਨ ਹੈਗਾ ਉਹ ਪ੍ਰੋਟੈਕਟ ਕਰਨ ਲਈ, ਪਰ ਲੋਕਾਂ ਨੂੰ ਉਹਦੇ ਬਾਰੇ ਪਤਾ ਨਹੀਂ ਹੈ। ਤੇ ਸਾਡੀ ਕਮਿਊਨਿਟੀ 'ਚ ਆਰਗੇਨਾਈਜੇਸ਼ਨ ਇਸ ਤਰ੍ਹਾਂ ਦੀ ਹੈ ਨਹੀਂ। ਹੁਣ ਚਾਇਆ ਨੇ ਰੀਸੈਂਟਲੀ ਸ਼ੁਰੂ ਕੀਤਾ ਰਿਚਮੰਡ ਹਿਲ 'ਚ ਕੰਮ ਕਰਨ। ਅਸੀਂ ਪਹਿਲੇ ਜੈਕਸਨ ਹਾਈਟਸ 'ਚ ਪ੍ਰਡੋਮੀਨੈਂਟਲੀ ਕੰਮ ਕਰਦੇ ਸੀ, ਹਲੇ ਵੀ ਜੈਕਸਨ ਹਾਈਟਸ 'ਚ ਮੇਨ ਫੋਕਸ ਹੈ, ਪਰ ਰਿਚਮੰਡ ਹਿਲ 'ਚ ਅਸੀਂ ਸਲੋਲੀ ਐਕਸਪੈਂਡ ਕਰੇ ਤੇ ਹੁਣ ਸੈਂਸਸ ਆਰਗੇਨਾਈਜ਼ਰ ਦੇ ਕੰਮ ਨਾਲ ਅਸੀਂ ਕਾਫੀ ਐਕਸਪੈਂਡ ਕਰ ਚੁੱਕੇ ਹਾਂ ਜੀ। ਤੇ ਸਾਡੀ ਏਰੀਆ 'ਚ ਪਿਛਲੇ 10 ਸਾਲਾਂ 'ਚ ਸੈਂਸਸ ਨਹੀਂ ਪੜਿਆ ਸੀ, ਸਾਡੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਵੀ ਘੱਟ ਹੈ। ਤੁਸੀਂ ਦੇਖੋ ਹਲੇ ਕੋਈ ਸਿੱਖ ਨਹੀਂ ਹੈਗਾ ਇਲੈਕਟਡ ਆਫਿਸ 'ਚ, ਪੂਰਾ ਨਿਊਯਾਰਕ ਸਟੇਟ 'ਚ ਆਲਮੋਸਟ, ਨਿਊਯਾਰਕ ਸਿਟੀ 'ਚ ਖਾਸ ਕਰਕੇ ਹੈ ਨਹੀਂ ਕੋਈ ਜੋ ਸਿੱਖ ਪੋਲੀਟੀਸ਼ੀਅਨ ਬਣ ਗਿਆ। ਤੇ ਉਹ ਇਸ ਕਰਕੇ ਵੀ ਹੈ ਜੋ ਅਸੀਂ ਮਰਦਮਸ਼ੁਮਾਰੀ ਨਹੀਂ ਪੜ੍ਹਦੇ। ਜਦੋਂ ਅਸੀਂ ਪੜ੍ਹਦੇ ਨਹੀਂ ਹੈ ਸਾਨੂੰ ਡਿਵਾਈਡ ਕਰ ਦਿੰਦੇ ਆ ਜਦੋਂ ਆਪਣੇ ਪੋਲੀਟਿਕਸ ਦੇ ਮੈਪ ਬਣਾਉਂਦੇ ਨੇ ਜਿਹੜੇ ਪੋਲੀਟੀਸ਼ੀਅਨਸ ਨੇ, ਤੇ ਅੱਧੀ ਕਮਿਊਨਿਟੀ ਇੱਥੇ ਪਾ ਦਾਂਗੇ, ਅੱਧੀ ਕਮਿਊਨਿਟੀ ਇੱਥੇ ਪਾ ਦਾਂਗੇ, ਸਾਡਾ ਮਤਲਬ ਤਾਕਤ ਵੋਟਿੰਗ ਦਾ ਅੱਧਾ ਹੋ ਜਾਂਦਾ, ਪੂਰਾ ਨਹੀਂ ਹੈ। ਅਗਰ ਅਸੀਂ ਮਰਦਮਸ਼ੁਮਾਰੀ ਪੜ੍ਹਦੇ ਹਾਂ, ਅਸੀਂ ਸਾਰੇ ਇਕੱਠੇ ਇੱਕ ਡਿਸਟ੍ਰਿਕਟ 'ਚ ਹੋ ਜਾਵਾਂਗੇ ਤੇ ਅਸੀਂ ਆਪਣਾ ਬੰਦਾ ਅਲੱਗ ਕਰ ਸਕਦੇ ਹਾਂ ਜਾਂ ਕੋਈ ਹੋਰ ਬੰਦਾ ਜਿਹਦੇ ਨਾਲ ਅਸੀਂ ਐਗਰੀ ਕਰਦੇ ਹਾਂ। ਹਾਂਜੀ। ਤੇ ਲੋਕਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਵਿਚਰਦੇ ਹੋ, ਜਿਵੇਂ ਤੁਸੀਂ ਇਹ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਵੀ ਪਹਿਲਾਂ ਜਿਹੜਾ ਹੈ ਇਸ ਦੇ ਉੱਤੇ ਡਿਬੇਟ ਚੱਲ ਰਹੀ ਸੀ ਕਿ ਇਮੀਗ੍ਰੇਸ਼ਨ ਸਟੇਟਸ ਲੋਕਾਂ ਦਾ ਪੁੱਛਿਆ ਜਾਵੇ, ਤੇ ਉਹਨੇ ਇੱਕ ਡਰ ਪੈਦਾ ਕੀਤਾ ਜਿਹੜਾ ਲੋਕਾਂ ਨੂੰ ਰੋਕਦਾ ਸੈਂਸਸ ਭਰਨ ਦੇ ਵਿੱਚ ਜਾਂ ਰਜਿਸਟਰ ਕਰਨ ਦੇ ਵਿੱਚ। ਕੋਈ ਹੋਰ ਵੀ ਰੀਜ਼ਨ ਇਹਦਾ ਦੇਖਦੇ ਹੋ ਓਵਰਆਲ ਜਦੋਂ ਕਮਿਊਨਿਟੀ ਵਾਈਜ਼ ਨਜ਼ਰ ਆਉਂਦਾ? ਉਹ ਇਮੀਗ੍ਰੇਸ਼ਨ ਦੇ ਵਿੱਚ ਲੋਕੀ ਡਰਦੇ ਨੇ ਜੋ ਇਮੀਗ੍ਰੇਸ਼ਨ ਕਸਟਮਸ ਇਨਫੋਰਸਮੈਂਟ ਨੂੰ ਬੁਲਾ ਲਾਂਗੇ ਮੈਨੂੰ। ਅਸੀਂ ਤੇ ਆਲਰੇਡੀ ਦੇਖਿਆ ਟਰੰਪ ਸਰਕਾਰ ਕਰੋਨਾ ਦੇ ਟਾਈਮ ਦੇ ਵਿੱਚ ਵੀ ਇਮੀਗ੍ਰੇਸ਼ਨ ਰੇਡਸ ਕਰੇ ਨੇ ਬੇਸਮੈਂਟ ਅਪਾਰਟਮੈਂਟਸ ਤੇ। ਲੋਕੀ ਮਤਲਬ ਜਿਹੜੇ ਖਾਲੀ ਪੰਜਾਬੀ ਬੋਲਦੇ ਨੇ ਉਹਨਾਂ ਲਈ ਔਖਾ ਹੁੰਦਾ ਸਮਝਣਾ ਵੀ ਜਨਗਣਨਾ ਮਰਦਮਸ਼ੁਮਾਰੀ ਹੈ ਕਿ ਅਗਰ ਕੋਈ ਸਮਝਾਉਂਦਾ ਨਹੀਂ ਉਹਨਾਂ ਨੂੰ। ਤੇ ਖਾਸ ਕਰ ਕਰੋਨਾ ਦੇ ਟਾਈਮ 'ਚ ਅਸੀਂ ਜਾ ਨਹੀਂ ਸਕਦੇ ਉਹਨਾਂ ਦੇ ਘਰ, ਇਸ ਤਰ੍ਹਾਂ ਵੱਡੇ ਜਿਹੇ ਇਵੈਂਟਸ ਨਹੀਂ ਰੱਖ ਸਕਦੇ ਜਿੱਦਾਂ ਅਸੀਂ ਪਿਛਲੇ 10 ਸਾਲ ਪਹਿਲੇ ਕੀਤਾ ਸੀ ਨਾ 2010 'ਚ ਜੀ, ਤੇ ਉਹਦੇ ਨਾਲ ਹੋਰ ਔਖਾ ਬਣ ਜਾਂਦਾ ਹੈ ਕਰੋਨਾ ਦੇ ਵਾਇਰਸ ਦੇ ਕਰਕੇ। ਪਰ ਅਸੀਂ ਹੁਣ ਜਿੰਨੀ ਮਿਹਨਤ ਕਰ ਸਕਦੇ ਹਾਂ ਕਰ ਰਹੇ ਨੇ। ਪਰ ਸੱਚ ਦੱਸਾਂ ਮਤਲਬ ਕਮਿਊਨਿਟੀ 'ਚ ਕਾਫੀ ਡਰ ਹੁੰਦਾ ਬਈ ਮੇਰਾ ਇਨਫੋਰਮੇਸ਼ਨ ਕਿਸ ਚੀਜ਼ ਲਈ ਯੂਜ਼ ਤਾਂ ਨਹੀਂ ਕਰ ਦਾਂਗੇ, ਮੈਨੂੰ ਬਾਹਰ ਤਾਂ ਨਹੀਂ ਕਰ ਦਾਂਗੇ ਇਸ ਦੇਸ਼ ਤੋਂ, ਕਿਉਂਕਿ ਅਸੀਂ ਦੇਖ ਚੁੱਕੇ ਹਾਂ ਟਰੰਪ ਸਰਕਾਰ ਨੇ ਆਲਰੇਡੀ ਕਰ ਚੁੱਕੇ ਹਾਂ। ਬਾਰਡਰ ਤੇ ਬੱਚਿਆਂ ਨੂੰ ਕੈਂਪ 'ਚ ਪਾ ਕੇ ਰੱਖਦੇ ਨੇ ਆਪਣੇ ਮਾਪਿਆਂ ਤੋਂ ਅਲੱਗ ਕਰਕੇ। ਲੋਕੀ ਉਸ ਚੀਜ਼ ਤੋਂ ਡਰਦੇ ਨੇ ਬਹੁਤ। ਹਾਂਜੀ। ਤੁਸੀਂ ਇਸ ਵਕਤ ਡੋਰ ਟੂ ਡੋਰ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਜਾਂ ਗੁਰਦੁਆਰਾ ਸਾਹਿਬਾਨਾਂ 'ਚ ਜਾਂਦੇ ਹੋ, ਲੋਕਾਂ ਦੇ ਨਾਲ ਇੰਟਰੈਕਸ਼ਨ ਹੁੰਦਾ ਕਿ ਜਿਹੜੇ ਗੁਰਦੁਆਰੇ ਨੇ ਜਾਂ ਅਦਰਵਾਈਜ਼ ਹੋਰ ਜਿਹੜੇ ਲੀਡਰਸ ਕਹਿ ਲਓ ਸਾਡੇ ਆਪਸ ਦੇ ਵਿੱਚ ਜਿਹੜੇ ਕਮਿਊਨਿਟੀ ਲੀਡਰਸ ਨੇ ਉਹ ਮਦਦ ਕਰਦੇ ਨੇ ਸਾਰੇ ਪਾਰਟ ਦੇ ਵਿੱਚ ਤੁਹਾਡੀ? ਬਿਲਕੁਲ ਹਾਂਜੀ, ਉਹ ਤੇ ਬਹੁਤ ਸਪੋਰਟਿਵ ਨੇ। ਗੁਰਦੁਆਰਾ ਸਾਹਿਬ ਤੇ ਸਾਡੀ ਸਭ ਤੋਂ ਜ਼ਿਆਦਾ ਸਕਸੈਸ ਹੁੰਦੀ ਹੈ ਸੱਚ ਦੱਸਾਂ। ਅਸੀਂ ਸਟਰੀਟ ਤੇ ਟੇਬਲਿੰਗ ਕਰਦੇ ਨੇ, ਅਸੀਂ ਡੋਰ ਟੂ ਡੋਰ ਜਾਂਦੇ ਨੇ, ਲੋਕਾਂ ਨਾਲ ਗੱਲ ਕਰਦੇ ਨੇ ਆਪਣੇ ਘਰ ਦੇ ਵਿੱਚ। ਹਰ ਸੰਡੇ ਹੁਣ ਪਿਛਲੇ ਮਹੀਨੇ ਦਾ ਅਸੀਂ ਗੁਰਦੁਆਰਾ ਸਾਹਿਬ ਗਏ ਨੇ ਤੇ ਹਰ ਕਮੇਟੀ ਮੈਂਬਰਸ ਪ੍ਰਧਾਨ ਬਹੁਤ ਹੈਲਪਫੁਲ ਨੇ। ਆਲਰੇਡੀ ਯੂਨਾਈਟਿਡ ਸਿੱਖਸ ਨਾਲ ਕੋਈ ਕੰਮ ਕਰ ਚੁੱਕੇ ਨੇ ਟੇਬਲਿੰਗ ਸਜਾਉਣ ਲਈ, ਲੋਕਾਂ ਦੀ ਮਦਦ ਕਰਨ, ਅਨਾਉਂਸਮੈਂਟਸ ਬਣਾਉਂਦੇ ਨੇ ਸਾਡੇ ਤਰਫੋਂ ਬਈ ਸੈਂਸਸ ਭਰ ਲਓ ਇਹਨਾਂ ਨਾਲ ਜੀ, ਤੇ ਬਹੁਤ ਵੈਲਕਮਿੰਗ, ਮਤਲਬ ਬਹੁਤ ਸਾਡੀ ਮਦਦ ਕਰਦੇ ਨੇ, ਰਿਸ਼ਤਾ ਬਹੁਤ ਵਧੀਆ ਜੀ। ਹੁਣ ਗੱਲ ਉਧਰ ਨੂੰ ਲੈ ਕੇ ਆਈ ਹੈ ਜਿਵੇਂ ਤੁਸੀਂ ਇੰਪੋਰਟੈਂਸ ਦੀ ਕੀਤੀ ਹੈ ਵੀ ਲੋਕਾਂ ਨੂੰ ਪਤਾ ਨਹੀਂ ਸੈਂਸਸ ਦੀ ਇੰਪੋਰਟੈਂਸ ਕੀ ਹੈ। ਸੋ ਜੇ ਮੈਂ ਤੁਹਾਨੂੰ ਇਹ ਪੁੱਛਣਾ ਹੋਵੇ ਤੇ ਹਾਊ ਵੁੱਡ ਯੂ ਆਨਸਰ ਵੀ what is the importance of census 2020 for US citizen ਤੇ particularly ਜੇ ਅਸੀਂ as a Sikh ਇੱਥੇ ਬੈਠੇ ਗੱਲ ਕਰਦੇ ਹਾਂ? ਜੀ ਪਹਿਲੀ ਗੱਲ ਮੈਂ ਕਹਾਂਗਾ ਕਲੈਰੀਫਾਈ ਕਰਨ ਲਈ, ਸੈਂਸਸ ਪੰਜਾਬੀ 'ਚ ਕਹਿੰਦੇ ਮਰਦਮਸ਼ੁਮਾਰੀ ਜਾਂ ਜਨਗਣਨਾ। ਇੰਡੀਆ 'ਚ ਵੀ ਇਹ ਬੰਦਿਆਂ ਦੀ ਗਿਣਤੀ ਹੁੰਦੀ ਹੈ, ਬੰਦਿਆਂ ਦੀ ਗਿਣਤੀ ਸਮਝ ਲਓ ਰਾਈਟ, ਹਰ 10 ਸਾਲ ਹੁੰਦੀ ਹੈ ਤੇ ਉਹਦਾ ਫਾਇਦਾ ਖਾਲੀ ਇਹੀ ਹੈ ਬੰਦਿਆਂ ਦੀ ਗਿਣਤੀ ਕਰਨ। ਇੱਕ ਵਾਰੀ ਬੰਦਿਆਂ ਦੀ ਗਿਣਤੀ ਹੋ ਗਈ ਹੈ ਪੂਰੀ, ਉਹ ਸਰਕਾਰ ਦੇਖते हैं इस इलाके च कितने लोग रहते हैं, इस इलाके च कितने लोग रहते हैं, इस इलाके च कितने लोग रहते हैं, इस इलाके च कितने लोग रहते हैं जो ओवर दी एज 65 ने या अंडर दी एज 18 ने जी। अगर अंडर दी एज 18 ज़्यादा रहते हैं स्कूल्स ਨੂੰ ਜ਼ਿਆਦਾ ਪੈਸੇ ਦੇਵਾਂਗੇ, ਅਗਰ ਓਵਰ 65 ਜ਼ਿਆਦਾ ਰਹਿੰਦੇ ਹੈ ਤੁਹਾਡੀ ਮੈਡੀਕੇਡ ਨੂੰ ਜ਼ਿਆਦਾ ਪੈਸੇ ਦੇਵਾਂਗੇ, ਨਰਸਿੰਗ ਹੋਮਸ ਨੂੰ ਜ਼ਿਆਦਾ ਪੈਸੇ ਦੇਵਾਂਗੇ। ਸੈਂਸਸ ਦੇ ਨਤੀਜੇ ਦੇ ਹਿਸਾਬ ਨਾਲ 800 ਕਰੋੜ ਫੈਡਰਲ, ਸਟੇਟ ਤੇ ਲੋਕਲ ਪੈਸਾ ਵੰਡਦੀ ਹੈ ਸਰਕਾਰ।
ਸਾਡੇ 800 ਕਰੋੜ ਇਲਾਕੇ ਡਾਲਰ। ਹਾਂਜੀ, $800 ਕਰੋੜ। ਜੀ। ਤੇ ਇਹ ਕੁਝ ਵੀ ਚੀਜ਼ ਜੋ ਸਰਕਾਰ ਚਲਾਉਂਦੀ ਹੈ ਉਹਦੇ ਲਈ ਹੁੰਦਾ ਹੈ, ਬੱਸਿਸ, ਟ੍ਰੇਨਸ, ਸਕੂਲਸ, ਹਸਪੀਟਲਸ। ਹੁਣ ਸਾਡੇ ਰਿਚਮੰਡ ਹਿੱਲ ਦੇ ਇਲਾਕੇ ਇਹ ਹੋ ਗਿਆ ਸਮੋਕੀ ਪਾਰਕ, ਜਮੈਕਾ ਹਸਪੀਟਲ, ਰਿਚਮੰਡ ਹਿੱਲ ਹਾਈ ਸਕੂਲ, ਜੌਨ ਐਡਮਸ ਹਾਈ ਸਕੂਲ। ਅਸੀਂ ਇਹਦਾ ਇਫੈਕਟ ਦੇਖ ਸਕਦੇ ਹਾਂ ਨਹੀਂ ਪੜ੍ਹਨ ਦਾ। ਬਈ ਸਾਡੇ ਸਕੂਲਸ ਵਿੱਚ ਜ਼ਿਆਦਾ ਬੱਚੇ ਹੈਗੇ, ਘੱਟ ਟੀਚਰ ਹੈਗੇ। ਸਾਡੇ ਹਸਪੀਟਲ ਵਿੱਚ ਜ਼ਿਆਦਾ ਪੇਸ਼ੈਂਟ ਹੈਗੇ, ਘੱਟ ਡਾਕਟਰ ਹੈਗੇ ਨੇ, ਕਿਉਂਕਿ ਉਹ ਗਿਣਤੀ ਦੇ ਹਿਸਾਬ ਨਾਲ ਉਹਨਾਂ ਨੇ ਦੇਖਿਆ ਬਈ ਖਾਲੀ ਅੱਧੇ ਬੰਦੇ ਰਹਿੰਦੇ ਨੇ, ਅੱਧੇ ਡਾਕਟਰ ਦੇਵਾਂਗੇ ਅਸੀਂ। ਉਹ ਇਫੈਕਟ ਹੁੰਦਾ। ਅਗਰ ਅਸੀਂ ਨਹੀਂ ਪੜ੍ਹਦੇ ਨੇ ਤੇ ਫਿਰ ਸਾਨੂੰ ਘੱਟ ਪੈਸਾ ਮਿਲਦਾ ਹੈ ਤੇ ਸਰਕਾਰ ਦੇਖਦੀ ਹੈ ਬਈ ਘੱਟ ਲੋਕ ਰਹਿੰਦੇ ਨੇ। ਅਗਰ ਅਸੀਂ ਨਹੀਂ ਪੜ੍ਹਦੇ ਹਾਂ, ਇੱਕ ਹੋਰ ਨਤੀਜਾ ਹੋਏਗਾ ਬਈ ਪੰਜਾਬੀ ਲੈਂਗੁਏਜ ਨਹੀਂ ਆਫਰ ਕਰਾਂਗੇ, ਟ੍ਰਾਂਸਲੇਟਰਸ ਨਹੀਂ ਹੋਣਗੇ ਸਾਡੇ ਲਈ, ਕਿਉਂਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੋ ਇੰਨੇ ਸਾਰੇ ਪੰਜਾਬੀ ਆਬਾਦੀ ਹੈ ਇਲਾਕੇ 'ਚ। ਤੇ ਬਹੁਤ ਇਫੈਕਟ ਹੁੰਦਾ ਹੈ। ਕਿੰਨੇ ਲੋਕ ਪੰਜਾਬੀ ਬੋਲ ਸਕਦੇ ਨੇ ਜਾਂ ਕਿੰਨੇ ਇੰਗਲਿਸ਼ ਨਹੀਂ ਬੋਲ ਸਕਦੇ, ਬਿਲਕੁਲ। ਤੇ ਉਸ ਹਿਸਾਬ ਨਾਲ ਜਿਹੜੀਆਂ ਫੈਸਿਲਿਟੀਜ਼ ਉਹਨਾਂ ਨੇ ਪ੍ਰੋਵਾਈਡ ਕਰਨੀਆਂ ਨੇ ਤੁਹਾਨੂੰ ਐਜ਼ ਅ ਕਮਿਊਨਿਟੀ, ਉਹ ਤੁਹਾਨੂੰ ਨਹੀਂ ਮਿਲਣਗੀਆਂ। ਬਿਲਕੁਲ, ਐਗਜ਼ੈਕਟਲੀ। ਸੋ ਇਹ ਇਕੱਲਾ ਮਤਲਬ ਇੱਕ ਫੀਲਡ ਦੇ ਵਿੱਚ ਨਹੀਂ, ਇਹਦੇ 'ਚ ਪਬਲਿਕ ਟਰਾਂਸਪੋਰਟ ਵੀ ਆ ਜਾਂਦੀ ਹੈ, ਇਹਦੇ 'ਚ ਤੁਹਾਡੀਆਂ ਟਰਾਂਸਲੇਸ਼ਨ ਸਰਵਿਸਿਜ਼ ਵੀ ਆ ਜਾਂਦੀਆਂ ਨੇ, ਤੁਹਾਡੀਆਂ ਐਮਰਜੈਂਸੀ ਤੇ ਮੈਡੀਕਲ ਸਰਵਿਸਿਜ਼ ਵੀ ਆ ਜਾਂਦੀਆਂ ਨੇ। ਡਿਜ਼ਾਸਟਰ ਰਿਲੀਫ। ਹੁਣ ਟ੍ਰੋਪੀਕਲ ਸਟੋਰਮ ਹੋਈ ਸੀ ਨਿਊਯਾਰਕ ਦੇ ਇਲਾਕੇ ਵਿੱਚ 2 ਹਫ਼ਤਾ 2.5 ਹਫ਼ਤੇ ਪਹਿਲੇ, ਹਲੇ ਵੀ ਪੇੜ ਗਿਰੇ ਹੋਏ ਨੇ ਪੂਰਾ ਰਿਚਮੰਡ ਹਿੱਲ ਦੇ ਇਲਾਕੇ 'ਚ। ਮੈਂ ਦੂਜਾ ਦਿਨ ਸਮੋਕੀ ਪਾਰਕ ਵਿੱਚ ਸੈਂਸਸ ਦਾ ਕੰਮ ਕਰ ਰਿਹਾ ਸੀ, ਮੈਂ ਦੇਖਿਆ ਸੀ ਇੱਕ ਪੇੜ ਸਵਿੰਗ ਸੈਟ ਦੇ ਉੱਤੇ ਗਿਰਿਆ ਹੋਇਆ ਸੀ ਜਿੱਥੇ ਨਿਆਣੇ ਖੇਡਦੇ ਨੇ। ਇਸ ਕਰਕੇ ਅਸੀਂ ਸੈਂਸਸ ਨਹੀਂ ਪੜ੍ਹਦੇ, ਸਾਨੂੰ ਘੱਟ ਪੈਸਾ ਮਿਲਦੇ। ਰਿਸਪੌਂਸ ਰਿਲੀਫ ਜਿੱਦਾਂ ਤੁਸੀਂ ਕਿਹਾ ਸੀ, ਕ੍ਰਾਈਸਿਸ ਮੈਨੇਜਮੈਂਟ ਲਈ ਘੱਟ ਪੈਸੇ ਹੁੰਦੇ ਆ ਸਾਡੇ 9/11 ਸਰਵਿਸਿਜ਼ ਲਈ, ਐਂਬੂਲੈਂਸਿਸ ਲਈ, ਪੁਲਿਸ ਡਿਪਾਰਟਮੈਂਟਸ ਲਈ। ਤੇ ਬਹੁਤ ਫਰਕ ਪੈਂਦਾ ਹੈ ਸਾਡੀ ਕਮਿਊਨਿਟੀ ਨੂੰ। ਇਹ ਚੀਜ਼ਾਂ ਸਲੋਲੀ ਹੋਣਗੀ ਠੀਕ ਅਗਰ ਅਸੀਂ ਸੈਂਸਸ ਨਹੀਂ ਪੜ੍ਹਦੇ। ਜੀ ਬਿਲਕੁਲ। ਜਿਹੜੇ ਦਰਸ਼ਕ ਇਸ ਵਕਤ ਸਾਨੂੰ ਦੇਖ ਰਹੇ ਨੇ, ਖਾਸ ਤੌਰ ਤੇ ਅਮਰੀਕਾ ਦੇ ਵਿੱਚ ਬੈਠੇ ਨੇ, ਜਿਵੇਂ ਇਹਨਾਂ ਨੇ ਦੱਸਿਆ ਸੰਪ੍ਰੀਤ ਸਿੰਘ ਹੋਰਾਂ ਨੇ, 57% ਇਸ ਵਕਤ ਨਿਊਯਾਰਕ ਦੇ ਵਿੱਚ ਆਬਾਦੀ ਹੈ ਜਿਨ੍ਹਾਂ ਨੇ ਸੈਂਸਸ ਲਈ ਰਜਿਸਟਰ ਕੀਤਾ। ਤੇ ਜਿੱਥੇ ਸਾਡੀ ਕਮਿਊਨਿਟੀ ਸਿੱਖ ਬਹੁਤਾਤ ਦੇ ਵਿੱਚ ਵਸਦੇ ਆ, ਉਹ ਇਸ ਵਕਤ ਰਿਚਮੰਡ ਹਿੱਲ ਕੁਈਨਜ਼ ਦੇ ਏਰੀਏ ਦੇ ਵਿੱਚ, ਉੱਥੇ ਈਵਨ 40% ਤੱਕ ਜਿਹੜਾ ਇੰਨੀ ਘੱਟ ਲੋਕਾਂ ਨੇ ਰਜਿਸਟਰ ਕੀਤਾ। ਸੋ ਸਾਨੂੰ ਲੋੜ ਹੈ ਕਿ ਅਸੀਂ ਸਾਡੇ ਇਹਨਾਂ ਦਾ ਜਿਹੜੀ ਇਨਫੋਰਮੇਸ਼ਨ ਹੈ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ, ਵੈਬਸਾਈਟ ਦੇ ਉੱਤੇ ਜਾ ਕੇ ਜਿਹੜੇ ਭਰ ਸਕਦੇ ਆ, ਆਪਣੇ ਬੱਚਿਆਂ ਨੂੰ ਕਹਿ ਕੇ, ਜਾਂ ਜਿਹੜੇ ਵੀ ਯੰਗਸਟਰਸ ਤੁਹਾਡੇ ਕੋਲ ਹੈਗੇ ਆ, ਬਜ਼ੁਰਗ ਆਪ ਨਹੀਂ ਕਰ ਸਕਦੇ, ਕਿਸੇ ਨੂੰ ਕਹਿ ਕੇ, ਜਾਂ ਜਿਹੜੇ ਸੰਪ੍ਰੀਤ ਸਿੰਘ ਇੱਥੇ ਬੈਠੇ ਆ, ਛਾਇਆ CDC ਹੈ, ਯੂਨਾਈਟਿਡ ਸਿੱਖਸ ਹੈ, ਇਹ ਆਰਗੇਨਾਈਜੇਸ਼ਨਸ ਦੇ ਆਨਲਾਈਨ ਨੰਬਰਸ ਨੇ, ਜਾਂ TV 84 ਤੇ ਇਹਨਾਂ ਦੀ ਐਡ ਵੀ ਚੱਲ ਰਹੀ ਹੈ। ਸੋ ਉਹਨਾਂ ਤੱਕ ਤੁਸੀਂ ਪਹੁੰਚ ਕਰਕੇ ਸੈਂਸਸ ਦੇ ਵਿੱਚ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕਰਵਾ ਸਕਦੇ ਹੋ। ਇੱਕ ਹੋਰ ਫੈਕਟਰ ਜਿਹਦਾ ਤੁਸੀਂ ਜ਼ਿਕਰ ਕੀਤਾ, ਮੈਂ ਉਹਦੇ ਤੇ ਵੀ ਥੋੜੀ ਜਿਹੀ ਹੋਰ ਇਲੈਬੋਰੇਟ ਕਰਨਾ ਚਾਹੂੰਗਾ ਵੀ ਇਹਦੇ ਤੋਂ ਲੋਕ ਕਈ ਵਾਰੀ ਡਰਦੇ ਜ਼ਿਆਦਾ ਹੈਗੇ ਆ ਵੀ ਕਿਤੇ ਸਾਨੂੰ ਕੱਢ ਨਾ ਦੇਣ, ਸਾਡੀ ਇਨਫੋਰਮੇਸ਼ਨ ਦਾ ਫਾਇਦਾ ਨਾ ਉਠਾਇਆ ਜਾਵੇ, ਜਾਂ ਸਾਡਾ ਕੋਈ ਗਲਤ, ਸਾਨੂੰ ਕੋਈ ਨੁਕਸਾਨ ਨਾ ਹੋ ਜਾਵੇ ਇਹਦਾ। ਸੋ ਸੈਂਸਸ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨਸ ਪੁੱਛੇ ਜਾਂਦੇ ਆ ਤੇ ਕਿਹੜੇ-ਕਿਹੜੇ ਕੁਐਸਚਨਸ ਨਹੀਂ ਪੁੱਛੇ ਜਾਂਦੇ, ਵੀ ਇਹਦੇ 'ਚ ਡਰਨ ਵਾਲੀ ਤੇ ਕੋਈ ਗੱਲ ਨਹੀਂ ਹੈਗੀ? ਜੀ ਬਹੁਤ ਵਧੀਆ ਸਵਾਲ ਹੈ। ਸੋ ਸੈਂਸਸ ਖਾਲੀ ਤੁਹਾਨੂੰ 10 ਸਵਾਲ ਪੁੱਛਦੇ ਆ, ਸੱਚ ਵਿੱਚ 5 ਮਿੰਟ ਲੱਗਦੇ ਆ ਪੜ੍ਹਨ ਲਈ। ਉਹ 10 ਸਵਾਲ ਹੋਣਗੇ, ਤੁਹਾਡਾ ਐਡਰੈਸ ਕੀ ਹੈ, ਤੁਹਾਡੇ ਘਰ ਦੇ ਵਿੱਚ ਕਿੰਨੇ ਜਣੇ ਰਹਿੰਦੇ ਨੇ, ਉਹ ਲੋਕਾਂ ਦਾ ਹਰ ਇੱਕ ਦਾ ਨਾਮ ਕੀ ਹੈਗਾ, ਉਮਰ ਕਿੰਨੀ ਹੈ, ਤੁਹਾਡੀ ਰੇਸ ਕੀ ਹੈ, ਐਜ਼ ਇਨ ਕੌਮ, ਵੈਦਰ ਏਸ਼ੀਅਨ, ਇੰਡੀਅਨ, ਬਲੈਕ, ਹਿਸਪੈਨਿਕ, ਵਾਈਟ, ਉਸ ਤਰ੍ਹਾਂ ਦਾ। ਤੇ ਅਗਰ ਤੁਸੀਂ ਰੈਂਟ ਜਾਂ ਓਨ ਕਰਦੇ ਹੋ ਆਪਣੇ ਹਾਊਸ ਨੂੰ, ਤੇ ਅਗਰ ਖਾਲੀ ਉਹੀ ਤੁਹਾਡਾ ਐਡਰੈਸ ਹੈਗਾ, ਤੇ ਅਗਰ ਤੁਸੀਂ ਮੇਲ ਜਾਂ ਫੀਮੇਲ ਹੈਗੇ ਹੋ, ਬਸ। ਇਹ ਸਾਰੀ ਡੈਮੋਗ੍ਰਾਫਿਕ ਕੁਐਸਚਨਸ ਨੇ। ਕੋਈ ਇਹ ਨਹੀਂ ਪੁੱਛਾਂਗੇ ਤੁਹਾਡਾ ਤੁਸੀਂ ਸਿਟੀਜ਼ਨ ਹੈਗੇ ਹੋ ਨਹੀਂ, ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਕੀ ਹੈਗਾ, ਤੁਹਾਡਾ ਕ੍ਰੈਡਿਟ ਕਾਰਡ ਨੰਬਰ ਕੀ ਹੈਗਾ। ਅਗਰ ਕਿਸੇ ਨੇ ਤੁਹਾਨੂੰ ਪੁੱਛਿਆ, ਮਤਲਬ ਉਹਨਾਂ ਨੂੰ ਜਵਾਬ ਨਾ ਦੇਣਾ, ਉਹ ਸਕੈਮ ਕਰ ਰਿਹਾ ਤੁਹਾਨੂੰ। ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਇਸ ਰਿਲੇਟਡ ਟੂ ਦਿਸ। ਹੁਣ ਤੁਸੀਂ ਕਿਹਾ ਸੀ ਡੋਰ ਟੂ ਡੋਰ ਜਾਣੇ ਲੋਕੀ, ਉਹ ਨਿਊਮਰੇਟਰਸ ਹੁਣੇ ਹੀ ਜਾਣੇ ਆ ਲੋਕਾਂ ਦੇ ਡੋਰ ਤੇ। ਅਗਰ ਕੋਈ ਤੁਹਾਡੇ ਡੋਰ ਤੇ ਆਂਦਾ ਹੈ, ਤੁਹਾਡੇ ਕਾਰ ਤੇ, ਉਹ ਸੈਂਸਸ ਬਿਊਰੋ ਸਟਾਫ ਹੋਣਗੇ, ਉਹਨਾਂ ਦਾ ਇੱਕ ਕਾਗਜ਼ ਹੋਏਗਾ, ਉਹਦੇ ਉੱਤੇ ਲਿਖਿਆ ਹੋਏਗਾ ਇਹ ਸਾਡਾ ਬੈਜ ID ਨੰਬਰ ਹੈਗਾ। ਸੈਂਸਸ ਦੀ ਚੀਜ਼ਾਂ, ਸਮਾਨ, ਮਾਲ ਹੋਏਗਾ ਉਹਨਾਂ ਕੋਲ, ਕੋਈ ਬੈਗ ਹੋਣਗੇ, ਪੈਨ ਹੋਣਗੇ, ਤੇ ਇੱਕ ਟੈਬਲੇਟ ਜਾਂ ਫੋਨ ਵੀ ਹੋਏਗਾ ਜਾਂ ਲੈਪਟਾਪ, ਜੋ ਜਿਸ ਨਾਲ ਉਹ ਤੁਹਾਡੀ ਮਦਦ ਕਰਨਗੇ ਪੜਵਾਉਣ 'ਚ। ਤੇ 9 ਵਜੇ ਸਵੇਰੇ ਲੈ ਕੇ 9 ਵਜੇ ਰਾਤੀ ਤੱਕ ਉਹ ਜਾ ਰਹੇ ਹਨ ਲੋਕਾਂ ਦੇ ਘਰ ਤੇ, ਉਸ ਇਲਾਕੇ 'ਚ ਜਿੱਥੇ ਸੈਂਸਸ ਲੋਕਾਂ ਨੇ ਨਹੀਂ ਪੜ੍ਹਿਆ ਹੋਇਆ ਹੈ। ਸੋ ਰਿਚਮੰਡ ਹਿੱਲ ਤੇ ਸਾਊਥ ਓਜ਼ਨ ਪਾਰਕ 'ਚ ਆਲਰੇਡੀ ਸ਼ੁਰੂ ਕੀਤਾ ਹੈ, ਲੋਕਾਂ ਦੇ ਡੋਰ ਤੇ ਜਾ ਰਹੇ ਨੇ, ਤੇ ਉਹ ਪੰਜਾਬੀ ਵੀ ਬੋਲਦੇ ਨੇ। ਅਗਰ ਉਹ ਪੰਜਾਬੀ ਨਹੀਂ ਬੋਲਦਾ, ਉਹਨਾਂ ਨੂੰ ਕਹਿ ਦਿਓ ਮੈਨੂੰ ਪੰਜਾਬੀ ਬੰਦਾ ਚਾਹੀਦਾ ਹੈ ਜੋ ਪੰਜਾਬੀ 'ਚ ਗੱਲ ਕਰ ਸਕਦਾ ਹੈ, ਤੇ ਫਿਰ ਉਹ ਭੇਜ ਦੇਣਗੇ ਤੁਹਾਡੇ ਘਰ ਤੁਹਾਡੀ ਮਦਦ ਕਰਨ। ਉੱਥੇ ਹੀ 5 ਮਿੰਟ ਲੱਗਦੇ ਨੇ, ਉਹਨਾਂ ਨਾਲ ਪੜਵਾ ਦੇਣਾ। ਅਗਰ ਤੁਹਾਡਾ ਸੋਸ਼ਲ ਸਿਕਿਉਰਿਟੀ ਕੁਝ ਮੰਗਦੇ ਨੇ, ਫਿਰ ਉਹ ਨਕਲੀ ਹੈ, ਉਹਨਾਂ ਨੂੰ ਨਾ ਦੇਣਾ। ਪਰ ਆਫੀਸ਼ੀਅਲ ਸਟਾਫ ਦਾ ਤੁਸੀਂ ਬੈਜ ID ਨੰਬਰ ਮੰਗ ਲੈਣਾ ਤੇ ਉਹਨਾਂ ਨਾਲ ਪੜਵਾ ਲੈਣਾ।
ਜੀ। ਸੋ ਇੱਥੇ ਇਹ ਗੱਲ ਇੰਪੋਰਟੈਂਟ ਹੈ ਨੋਟ ਕਰਨ ਵਾਲੀ ਵੀ ਕੋਈ ਵੀ ਸਵਾਲ ਜਿਹੜਾ ਹੈ ਉਹ ਇਦਾਂ ਦਾ ਨਹੀਂ ਪੁੱਛਿਆ ਜਾਊਗਾ ਤੁਹਾਡੇ ਤੋਂ ਜਿਹੜਾ ਸੋਸ਼ਲ ਸਿਕਿਉਰਿਟੀ ਦੇ ਨਾਲ ਰਿਲੇਟਡ ਜਾਂ ਜਿਹੜੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈ। ਤੇ ਦੂਜੇ ਪਾਸੇ ਜਿਹੜੇ ਇਹਦੇ ਫਾਇਦੇ ਹੈਗੇ ਆ ਉਹ ਐਜ਼ ਅ ਕਮਿਊਨਿਟੀ ਸਾਡੇ ਸਕੂਲਾਂ ਦੀ ਗੱਲ ਹੋਵੇ ਫੰਡਿੰਗ ਜਿਹੜੀ ਹੋਣੀ ਆ, ਹਸਪੀਟਲਸ ਦੀ ਗੱਲ ਹੋਵੇ ਉਹਨਾਂ ਨੂੰ ਜਿਹੜੀ ਫੰਡਿੰਗ ਹੋਣੀ ਆ, ਪਬਲਿਕ ਟਰਾਂਸਪੋਰਟ ਹੈ ਜਾਂ ਇੱਥੋਂ ਤੱਕ ਕਿ ਸਾਰਾ ਜਿਹੜਾ ਇਹ ਪਾਰਟ ਹੈ ਜਿਹੜਾ ਢਾਂਚਾ ਇਸ ਵਕਤ ਚੱਲ ਰਿਹਾ ਉਹਨੂੰ ਫੰਡਿੰਗ ਸਰਕਾਰ ਨੇ ਇਸੇ ਸੈਂਸਸ ਦੇ ਜਿਹੜੇ ਡਾਟਾ ਹੋਣਗੇ ਜਾਂ ਨਤੀਜੇ ਹੋਣਗੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਇਲਾਕਿਆਂ ਦੇ ਵਿੱਚ ਪੁੱਜਦੀ ਕਰਨੀ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਲਈ, ਸਮਝਣੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਪ੍ਰੋਪਰਲੀ ਜਿਹੜਾ ਇਹ ਸੈਂਸਸ ਹੈ ਉਹ ਭਰ ਸਕੀਏ। ਤੇ ਨਾਲ ਹੀ ਨਾਲ ਜਿਹੜੀ ਵੱਡੀ ਗੱਲ ਇਸ ਸੈਂਸਸ ਦੇ ਵਿੱਚ ਹੋਈ ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਵੀ ਜਿੱਥੇ ਰੇਸ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਅਦਰਸ ਦੇ ਖਾਨੇ ਦੇ ਵਿੱਚ ਟਿਕ ਲਾ ਕੇ ਵੱਖਰੇ ਤੌਰ ਤੇ ਸਿੱਖ ਲਿਖ ਸਕਦੇ ਹਾਂ ਤੇ ਲਿਖਣਾ ਸਾਨੂੰ ਚਾਹੀਦਾ ਹੈ ਤਾਂ ਕਿ ਸਿੱਖਾਂ ਦੇ ਤੌਰ ਤੇ ਸਾਡੀ ਜਿਹੜੀ ਵੱਖਰੀ ਗਿਣਤੀ ਹੈ ਉਹ ਹੋ ਸਕੇ। ਸੋ ਇਹ ਵੀ ਇੱਕ ਵੱਡਾ ਫੈਕਟਰ ਹੈ ਜਦੋਂ ਸਿੱਖਾਂ ਦੀ ਵੱਖਰੀ ਗਿਣਤੀ ਦੀ ਗੱਲ ਹੁੰਦੀ ਹੈ ਬਿਕਾਜ਼ ਖਾਸ ਤੌਰ ਤੇ 9/11 ਤੋਂ ਬਾਅਦ ਜਿਹੜੀ ਇੱਕ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਪਾਰਟ ਹੈ ਉਹ ਅਸੀਂ ਉਹਦੇ ਰਿਸੀਵਿੰਗ ਐਂਡ ਦੇ ਉੱਤੇ ਰਹੇ ਹਾਂ ਐਜ਼ ਅ ਸਿੱਖ। ਹੇਟ ਕ੍ਰਾਈਮਸ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਬਹੁਤ ਹੋਈਆਂ ਨੇ, ਵੱਡੇ ਲੈਵਲ ਤੇ ਹੋਈਆਂ ਨੇ। ਸਾਡੀਆਂ ਆਰਗੇਨਾਈਜੇਸ਼ਨਸ ਨੇਮ ਇਟ ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖਸ, ਇਹਨਾਂ ਵੱਲੋਂ ਕੇਸ ਅਦਾਲਤਾਂ ਦੇ ਵਿੱਚ ਲੜੇ ਗਏ ਆ। ਬਟ ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ ਤੱਕ ਅਪਰੋਚ ਕਰਦੇ ਹੋ ਤੇ ਉਹ ਵੀ ਕਹਿੰਦੇ ਆ ਵੀ ਕੱਲੇ ਕੇਸ ਨੂੰ ਉਹ ਨਹੀਂ ਡੀਲ ਕਰ ਸਕਦੇ ਜਾਂ ਕਰਦੇ ਜਿੰਨਾ ਕੁ ਕਰ ਸਕਦੇ ਆ, ਲਾਈਕ ਦੇ ਟਰਾਈ देयर ਬੈਸਟ। ਬਟ ਐਟ ਦ ਸੇਮ ਟਾਈਮ ਜੇ ਸੈਂਸਸ ਦੇ ਵਿੱਚ ਇੱਕ ਵੱਖਰੀ ਗਿਣਤੀ ਤੁਹਾਡੀ ਐਜ਼ ਅ ਸਿੱਖ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਸੌਖਾ ਹੁੰਦਾ ਰਿਸੋਰਸਿਸ ਉਸ ਹਿਸਾਬ ਨਾਲ ਆਪਣੇ ਡਾਇਵਰਟ ਕਰਨੇ ਕਿ ਕਿੰਨਾ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਕਿੱਥੇ ਵਸੋਂ ਜ਼ਿਆਦਾ ਹੈਗੀ ਹੈ ਤਾਂ ਕਿ ਜੇ ਕੋਈ ਰੇਸ਼ੀਅਲੀ ਜਾਂ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਉਹਨਾਂ ਇਲਾਕਿਆਂ ਦੇ ਵਿੱਚ ਹੁੰਦੀਆਂ ਨੇ ਤਾਂ ਉਹ ਡੀਲ ਕਰ ਸਕਣ। ਕੀ ਸੋਚਦੇ ਹੋ ਇਸ ਬਾਰੇ? ਹਾਂਜੀ, ਸੋ ਉਹ ਜਦੋਂ ਪੁੱਛਦੇ ਆ ਵਾਟ ਇਜ਼ ਯੋਰ ਰੇਸ ਐਥਨਿਸਿਟੀ, ਖਾਲੀ ਇੱਕ ਡੱਬਾ ਚੈੱਕ ਕਰਨ ਦੀ ਲੋੜ ਨਹੀਂ ਹੈ, ਤੁਸੀਂ ਮਲਟੀਪਲ ਪਾ ਸਕਦੇ ਹੋ। ਸੋ ਜਦੋਂ ਲੋਕੀ ਪੜ੍ਹਦੇ ਨੇ ਮੇਰੇ ਨਾਲ, ਜਦੋਂ ਮੈਂ ਆਪਣਾ ਸੈਂਸਸ ਪੜ੍ਹਿਆ ਸੀ ਮੈਂ ਅਦਰ 'ਚ ਪੰਜਾਬੀ ਸਿੱਖ ਪਾਇਆ ਸੀ। ਸੋ ਦੋਨੋਂ ਪੰਜਾਬੀ ਤੇ ਸਿੱਖ ਦੇਖ ਲੈਣ। ਪੰਜਾਬੀ ਇਸ ਕਰਕੇ ਬਈ ਭਾਸ਼ਾ ਮੈਂ ਬੋਲਦਾ ਹੈ ਨਾ, ਪੰਜਾਬੀ ਸਿਖਾਓ ਇੱਥੇ ਸਕੂਲਾਂ 'ਚ ਪਾਓ, ਟ੍ਰਾਂਸਲੇਟਰ ਦੀ ਲੋੜ ਹੈ। ਸਿੱਖ ਰਿਲੀਜੀਅਸ ਐਸਪੈਕਟ ਤੇ ਬਈ ਸਾਡੀ ਰਿਲੀਜੀਅਸ ਕਮਿਊਨਿਟੀ ਵੀ ਇੱਥੇ ਹੈਗੀ ਹੈ, ਦੋਨੋਂ ਦੀ ਗਿਣਤੀ ਹੋ ਗਈ। ਨਾਲ ਮੈਂ ਏਸ਼ੀਅਨ ਇੰਡੀਅਨ ਵੀ ਪਾਇਆ ਸੀ ਬਈ ਜਿਹੜੇ ਪੂਰੀ ਇੰਡੀਅਨ ਕਮਿਊਨਿਟੀ ਹੈ ਅਸੀਂ ਇਕੱਠੇ ਉਸ ਪੋਲੀਟੀਕਲ ਮੈਪ 'ਚ ਹੋ ਸਕਦੇ ਹਾਂ। ਮੈਂ ਜਦੋਂ ਕਿਸੇ ਨੂੰ ਪੁੱਛਦਾ ਤੁਹਾਡੀ ਕੌਮ ਕੀ ਹੈ, ਮੈਂ ਅੱਗੇ ਪੁੱਛ ਨਹੀਂ ਕਰਦਾ ਬਈ ਤੁਸੀਂ ਸਿੱਖ ਲਿਖ ਦਿਓ, ਮੈਂ ਸਮਝਾਉਂਦਾ ਬਈ ਇਹ ਲਿਖ ਸਕਦੇ ਹੋ, ਇੰਡੀਅਨ ਵੀ ਪਾ ਸਕਦੇ ਹੋ, ਪੰਜਾਬੀ ਸਿੱਖ ਵੀ ਪਾ ਸਕਦੇ ਹੋ, ਜੋ ਵੀ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਉਹੀ ਪਾ ਦੂੰਗਾ। ਪਰ ਪੰਜਾਬੀ ਸਿੱਖ ਪਾਉਣ ਨਾਲ ਮੈਨੂੰ ਲੱਗਦਾ ਜ਼ਿਆਦਾ ਫਰਕ ਵੀ ਪੈਂਦਾ ਹੈ ਕਿਉਂਕਿ ਫਿਰ ਭਾਸ਼ਾ ਦਾ ਵੀ ਹੋ ਜਾਂਦਾ ਹੈ ਤੇ ਕਮਿਊਨਿਟੀ ਦਾ ਵੀ ਹੋ ਜਾਂਦਾ ਹੈ, ਦੋਨਾਂ ਦੀ ਗਿਣਤੀ ਹੋ ਜਾਂਦੀ ਹੈ। ਤੁਸੀਂ ਮਲਟੀਪਲ ਚੀਜ਼ਾਂ ਪਾ ਸਕਦੇ ਹੋ ਜੀ। ਹਾਂਜੀ, ਇਹਦੇ ਵਿੱਚ ਜਿੱਥੇ ਹੁਣ ਅਸੀਂ ਫਾਇਦਿਆਂ ਦੀ ਗੱਲ ਕਰ ਰਹੇ ਹਾਂ ਵੀ ਆਹ ਸਾਨੂੰ ਜਿਹੜੀ ਪਬਲਿਕ ਫੰਡਿੰਗ ਹੈ, ਸਾਰੇ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਸਾਡੇ ਆਲੇ ਦੁਆਲੇ ਸਕੂਲਿੰਗ ਤੋਂ ਲੈ ਕੇ ਸਾਡੀਆਂ ਐਮਰਜੈਂਸੀ ਡਿਜ਼ਾਸਟਰ ਮੈਨੇਜਮੈਂਟ ਜਾਂ ਸਾਡੇ ਹਸਪੀਟਲਸ ਤੱਕ ਨੀਡਸ ਸਾਰੀਆਂ ਜਿਹੜੀਆਂ ਨੇ ਉਹਨਾਂ 'ਚ ਫੰਡਿੰਗ ਤਾਂ ਹੀ ਆਊਗੀ ਜੇ ਉਹਨਾਂ ਕੋਲ ਪ੍ਰੋਪਰ ਡਾਟਾ ਹੋਊਗਾ। ਪਰ ਦੂਜੇ ਪਾਸੇ ਜਿਹਦਾ ਨੁਕਸਾਨ ਦੇਖਣਾ ਹੋਵੇ ਵੀ ਜਿਵੇਂ ਹੁਣ ਇਸ ਵਕਤ ਜਿਹੜੀ ਸਾਡੀ ਸਿਚੁਏਸ਼ਨ ਹੈ, ਜੇ ਸਾਡੀ ਮੈਜੋਰਿਟੀ ਵਾਲੇ ਇਲਾਕਿਆਂ ਦੇ ਵਿੱਚੋਂ ਅਪਰੋਕਸੀਮੇਟਲੀ 40 to 45% ਲੋਕਾਂ ਨੇ ਹੀ ਸੈਂਸਸ ਦੇ ਵਿੱਚ ਰਜਿਸਟਰ ਕੀਤਾ ਆ ਤੇ ਇਹਦਾ ਨੁਕਸਾਨ ਸਾਨੂੰ ਕੀ ਹੋਊਗਾ? ਹਾਂਜੀ, ਬਹੁਤ ਵਧੀਆ ਸਵਾਲ ਹੈ। ਪਹਿਲੀ ਗੱਲ ਮੈਂ ਲੋਕਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ, ਖਾਲੀ ਇੱਕ ਵਾਰ 10 ਸਾਲ 'ਚ ਹੁੰਦਾ ਹੈ ਸਾਡਾ ਮਰਦਮਸ਼ੁਮਾਰੀ, ਅਗਲੇ 10 ਸਾਲ ਵਿੱਚ ਸਾਨੂੰ ਮੌਕਾ ਨਹੀਂ ਮਿਲਣਾ ਫਿਰ ਤੋਂ ਗਿਣਤੀ ਹੋਣ ਦੀ। ਸੋ ਜੋ 2020 'ਚ ਗਿਣਤੀ ਹੁੰਦੀ ਹੈ ਉਹ 2021, 22, 23 ਅੱਗੇ 24, 25 ਤੱਕ ਨਤੀਜਾ ਹੋਣਾ, ਫਰਕ ਪੈਣਾ। ਰਾਈਟ, ਅਗਰ ਅਸੀਂ ਇਸ ਸਾਲ ਨਹੀਂ ਗਿਣਤੀ ਕਰਦੇ ਨੇ ਫਿਰ ਅਗਲੇ 10 ਸਾਲਾਂ ਵਿੱਚ ਸਾਡੇ ਹਸਪਤਾਲਾਂ ਨੂੰ ਘੱਟ ਪੈਸੇ ਮਿਲਣੇ, ਸਾਡੇ ਸਕੂਲਾਂ ਨੂੰ ਘੱਟ ਪੈਸੇ ਮਿਲਣੇ, ਸਾਰੇ ਸਰਵਿਸਿਜ਼ ਨੂੰ ਘੱਟ ਪੈਸੇ ਮਿਲਣੇ ਤੇ ਸਾਡੀ ਮਤਲਬ ਕੁਆਲਿਟੀ ਆਫ ਲਾਈਫ ਓਵਰਆਲ ਬਹੁਤ ਅਫੈਕਟ ਹੋਏਗੀ। ਜਿੱਦਾਂ ਮੈਂ ਐਗਜ਼ਾਮਪਲ ਦਿੱਤਾ ਸੀ, ਅਗਰ ਤੁਹਾਡਾ ਕੋਈ ਨਿਆਣਾ ਹੈ, ਜਿੱਦਾਂ ਮੇਰਾ ਨੈਫਿਊ ਹੈ ਉਹ 5 ਸਾਲਾਂ ਦਾ ਹੈਗਾ, ਮੈਂ ਉਹਦਾ ਸੈਂਸਸ ਪੜਵਾਤਾ ਹੈ, ਪਰ ਅਗਰ ਬਾਕੀ ਕਮਿਊਨਿਟੀ ਨਹੀਂ ਪੜ੍ਹਦੇ ਨੇ ਉਹ ਜਿਹੜਾ ਸਕੂਲ ਜਾਏਗਾ ਮਤਲਬ 30 ਬੱਚੇ ਹੋਣੇ ਚਾਹੀਦੇ ਨਾ ਕਲਾਸ 'ਚ, 40 ਬੱਚੇ ਹੋਣਗੇ, 45 ਬੱਚੇ ਹੋਣਗੇ, 50 ਬੱਚੇ ਵੀ ਹੈ ਕੋਈ ਕੇਸਾਂ 'ਚ, ਕਿਉਂਕਿ ਅਸੀਂ ਮਰਦਮਸ਼ੁਮਾਰੀ ਨਹੀਂ ਪੜ੍ਹਿਆ, ਉਹਨਾਂ ਨੂੰ ਨਹੀਂ ਪਤਾ ਬਈ ਸਾਨੂੰ ਜ਼ਿਆਦਾ ਟੀਚਰਸ ਚਾਹੀਦੇ ਨੇ। ਪਰ ਉਹ ਅਗਲੇ 10 ਸਾਲ ਹੀ ਪ੍ਰੋਬਲਮ ਰਿਜ਼ੋਲਵ ਨਹੀਂ ਹੋ ਪਾਏਗੀ ਹੈ ਨਾ। ਹਰ ਸਾਲ ਉਹਦੇ ਕਲਾਸਰੂਮਸ ਓਵਰਕਰਾਊਡਡ ਹੋਣਗੇ, ਹਰ ਸਾਲ ਉਹਦੇ ਟੀਚਰਾਂ ਅਨਫ ਨਹੀਂ ਹੋਣਗੇ ਹੈ ਨਾ, ਮਤਲਬ ਖਾਲੀ ਇੱਕ ਟੀਚਰ ਹੋਏਗੀ ਹਰ 50 ਬੱਚਿਆਂ ਲਈ, ਉਹ ਮਤਲਬ ਅਸੀਂ ਚੇਂਜ ਨਹੀਂ ਕਰ ਪਾਂਗੇ 2030 ਤੱਕ। ਸੋ ਮਤਲਬ ਇੰਨਾ ਫਰਕ ਹੈਗਾ ਜੋ ਪੂਰਾ ਕੁਆਲਿਟੀ ਆਫ ਲਾਈਫ ਅਫੈਕਟ ਹੋਏਗਾ। ਖਾਲੀ ਇੱਕ ਮੌਕਾ ਮਿਲਦਾ ਹੈ ਸਾਨੂੰ
ਹਰ 10 ਸਾਲ ਵਿੱਚ। ਤੇ ਅਗਰ ਅਸੀਂ ਅਗਲੇ ਮਤਲਬ 5 ਹਫ਼ਤਿਆਂ 'ਚ ਇਹ ਮੌਕਾ ਦਾ ਪੂਰਾ ਫਾਇਦਾ ਨਹੀਂ ਲਿੱਤਾ ਹੈ, ਫਿਰ ਸਾਨੂੰ ਫਿਰ ਤਾਂ ਮੌਕਾ ਨਹੀਂ ਮਿਲੇਗਾ ਅਗਲੇ 10 ਸਾਲਾਂ ਵਿੱਚ। 2030 'ਚ ਫਿਰ ਤੋਂ ਕੋਸ਼ਿਸ਼ ਕਰਨੀ ਪਏਗੀ ਜਿੱਦਾਂ ਅਸੀਂ 2010 'ਚ ਕੋਸ਼ਿਸ਼ ਕੀਤੀ ਸੀ। ਸੋ ਮੈਂ ਸਾਰਿਆਂ ਦੀ ਬੇਨਤੀ ਕਰਨਾ, ਪਲੀਜ਼ ਤੁਸੀਂ ਆਨਲਾਈਨ ਜਾਓ my2020census.gov ਜਾਂ ਫੋਨ ਨੰਬਰ ਮਿਲਾ ਦਿਓ ਜੋ ਸਕਰੀਨ ਤੇ ਆਏਗਾ। 5 ਮਿੰਟ ਲੱਗਦੇ ਨੇ, ਅਗਲੇ 10 ਸਾਲ ਦੀ ਬਹੁਤ ਫਰਕ ਪੈਣਾ ਤੁਹਾਡੇ ਇਲਾਕੇ 'ਚ ਤੇ ਸਾਡੀ ਸਿੱਖ ਕਮਿਊਨਿਟੀ ਲਈ ਜੀ। ਤੇ ਜਿਵੇਂ ਤੁਸੀਂ ਇਨਫੋਰਮੇਸ਼ਨ ਵੀ ਦਿੱਤੀ ਹੈ, ਮੈਂ ਥੋੜਾ ਜਿਹਾ ਚਾਹੂੰਗਾ ਕਿ ਇਹਦੇ 'ਚ ਜਿੱਥੇ ਛਾਇਆ ਤੁਸੀਂ ਕੰਮ ਕਰ ਰਹੇ ਹੋ ਸੋ ਤੁਹਾਡੇ ਤੱਕ ਪਹੁੰਚ ਕਿਵੇਂ ਕਰ ਸਕਦੇ ਆ ਜਿਹੜੇ ਇਸ ਵਕਤ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ? ਹਾਂਜੀ, ਸਾਡਾ ਚਾਇਆ 'ਚ ਰਿਚਮੰਡ ਹਿੱਲ ਆਫਿਸ ਹੈਗਾ। ਮੈਂ ਫੋਨ ਨੰਬਰ ਵੀ ਦੇ ਸਕਦਾ ਜੀ, ਪਰ ਸੈਂਸਸ ਭਰਨ 'ਚ ਆਨਲਾਈਨ ਜਾ ਸਕਦੇ, ਫੋਨ ਨੰਬਰ ਮਿਲਾ ਸਕਦੇ। ਸਾਡਾ ਚਾਇਆ ਰਿਚਮੰਡ ਹਿੱਲ ਆਫਿਸ ਹੈਗਾ 121 ਸਟਰੀਟ ਤੇ ਲਿਬਰਟੀ ਐਵਨਿਊ ਤੇ। ਹਾਲੇ ਅਸੀਂ ਖਾਲੀ ਅਪਾਇੰਟਮੈਂਟ ਤੋਂ ਲੈ ਰਹੇ ਹਾਂ, ਖਾਲੀ ਓਨਲੀ ਬਾਈ ਅਪਾਇੰਟਮੈਂਟ ਲੋਕਾਂ ਨੂੰ ਮਿਲ ਰਿਹਾ ਆਫਿਸ 'ਚ ਕਰੋਨਾ ਦੇ ਕਰਕੇ। ਫੋਨ ਨੰਬਰ ਨੂੰ ਪਲੀਜ਼ ਮਿਲਾ ਦਿਓ। ਤੇ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਅਫੋਰਡੇਬਲ ਹਾਊਸਿੰਗ ਨਾਲ, ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਟੈਨੈਂਟਸ ਰਾਈਟ ਨਾਲ। ਸਾਡੇ ਕਮਿਊਨਿਟੀ 'ਚ ਕਾਫੀ ਲੋਕ ਬੇਸਮੈਂਟਸ 'ਚ ਰਹਿੰਦੇ ਆ, ਅਸੀਂ ਉਹਨਾਂ ਦੀ ਰਾਈਟਸ ਲਈ ਐਡਵੋਕੇਟ ਕਰਦੇ ਹਾਂ। ਟੈਕਨੀਕਲੀ ਬੇਸਮੈਂਟ ਅਪਾਰਟਮੈਂਟਸ ਇਲੀਗਲ ਹੈਗੇ ਨੇ ਤੇ ਲੋਕਾਂ ਨੂੰ ਫੋਰਸਫੁਲੀ ਇਵਿਕਟ ਕਰ ਦਿੰਦੇ ਆ। ਕਰੋਨਾ ਦੇ ਟਾਈਮ 'ਚ ਵੀ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਐਡਵੋਕੇਟ ਕਰਨ ਲਈ, ਇੰਗਲਿਸ਼ ਕਲਾਸਿਸ ਲਈ, ਫ੍ਰੀ ਟੈਕਸ ਪ੍ਰੈਪ, ਸਿਟੀਜ਼ਨਸ਼ਿਪ ਅਸਿਸਟੈਂਸ। ਤੁਸੀਂ ਸਾਨੂੰ ਉਸ ਚੀਜ਼ਾਂ ਲਈ ਕੰਟੈਕਟ ਕਰ ਸਕਦੇ ਹੋ ਜੀ। ਤੇ ਐਂਡ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ ਕੋਈ ਮੈਸੇਜ, ਖਾਸ ਤੌਰ ਤੇ ਜਦੋਂ ਅਸੀਂ ਸੈਂਸਸ ਦੀ ਗੱਲ ਕਰ ਰਹੇ ਹਾਂ, ਇਹਦੀ ਇੰਪੋਰਟੈਂਸ ਦੀ ਅਸੀਂ ਗੱਲ ਕੀਤੀ ਹੈ, ਇਹਦੇ ਫਾਇਦੇ ਤੇ ਨੁਕਸਾਨ ਦੀ ਅਸੀਂ ਗੱਲ ਕੀਤੀ ਹੈ। ਜਿਹੜੇ ਵਿਊਅਰਸ ਇਸ ਵਕਤ ਸਾਨੂੰ ਦੇਖ ਰਹੇ ਆ ਖਾਸ ਤੌਰ ਤੇ ਅਮਰੀਕਾ ਦੇ ਵਿੱਚ, ਉਹਨਾਂ ਲਈ ਕੋਈ ਮੈਸੇਜ ਤੁਸੀਂ ਦੇਣਾ ਚਾਹੋ? ਜੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਦੀ ਬੇਨਤੀ ਕਰਦਾ ਹਾਂ, ਸੰਗਤ ਜੀ, ਗੁਰੂ ਪਿਆਰਿਓ, ਖਾਲਸਾ ਜੀ, 5 ਮਿੰਟ ਲਓ ਆਪਣੇ ਦਿਨ ਤੋਂ, ਭਾਵੇਂ ਆਪਣੇ ਨਿਆਣਿਆਂ ਨੂੰ ਕਹਿ ਦਿਓ, ਕਿਸੇ ਦੋਸਤ ਦੀ ਮਦਦ ਲੈ ਲਓ। ਅਗਰ ਤੁਹਾਨੂੰ ਫੋਨ ਲੈਪਟਾਪ ਚਲਾਉਣਾ ਨਹੀਂ ਆਉਂਦਾ, ਕਿਸੇ ਦੀ ਮਦਦ ਲੈ ਲਓ। ਜਾਂ ਅਗਰ ਤੁਹਾਡੇ ਦਰਵਾਜ਼ੇ 'ਤੇ ਕੋਈ ਖੜਕਾਉਂਦਾ, ਖੋਲ੍ਹ ਦਿਓ ਉਹਨਾਂ ਲਈ, ਉਹ ਕਰ ਦਾਂਗੇ ਤੁਹਾਡੇ ਲਈ। 5 ਮਿੰਟ ਲੱਗਦੇ ਹੈ ਆਪਣੀ ਮਰਦਮਸ਼ੁਮਾਰੀ ਜਨਗਣਨਾ ਭਰਵਾਉਣ 'ਚ। ਅਗਲੇ 10 ਸਾਲਾਂ ਲਈ ਬਹੁਤ ਫਾਇਦਾ ਹੋਣਾ ਹੈ ਸਾਡੇ ਪੂਰੇ ਸਿੱਖ ਕਮਿਊਨਿਟੀ ਦੀ। ਖਾਲੀ ਨਿਊਯਾਰਕ 'ਚ ਨਹੀਂ, ਪੂਰਾ ਅਮਰੀਕਾ ਦੇ ਵਿੱਚ ਜਿੰਨਾ ਅਸੀਂ ਪੜ੍ਹਦੇ ਨੇ ਉਨਾ ਹੀ ਪੈਸਾ ਸਾਰੀ ਕਮਿਊਨਿਟੀ ਨੂੰ ਮਿਲੇਗਾ, ਉਨਾ ਹੀ ਮਤਲਬ ਟੂਗੈਦਰ ਸਾਡੀ ਕਮਿਊਨਿਟੀ ਰਹੇਗੀ, ਉਨੀ ਸਾਡੀ ਤਾਕਤ ਹੋਣੀ ਹੈ। ਫਿਰ ਅਸੀਂ ਆਪਣੇ ਸਿੱਖ ਬੰਦੇ ਪੋਲਿਟਿਕਸ 'ਚ ਵੀ ਪਾ ਸਕਦੇ ਹਾਂ, ਉੱਥੇ ਵੀ ਅਸੀਂ ਐਡਵੋਕੇਟ ਕਰ ਸਕਦੇ ਹਾਂ। ਤੇ ਟਰੂਲੀ ਅਸੀਂ ਵੀ ਅਮਰੀਕਨਸ ਹੈਗੇ ਨੇ, ਸਾਡਾ ਵੀ ਬਹੁਤ ਹੱਕ ਬਣਦਾ ਸੈਂਸਸ ਭਰਨ ਦਾ। ਜੀ ਸਰਪ੍ਰੀਤ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਟਾਈਮ ਕੱਢਿਆ ਤੇ ਸਟੂਡੀਓ ਦੇ ਵਿੱਚ ਆਏ। ਤੇ ਸਾਡੇ ਜਿਹੜੇ ਦਰਸ਼ਕ ਨੇ, ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਜਿਹੜੀ ਇਨਫੋਰਮੇਸ਼ਨ, ਜਾਣਕਾਰੀ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹਦੇ ਰਾਹੀਂ ਤੁਸੀਂ ਇਹਨਾਂ ਤੱਕ ਵੀ ਪਹੁੰਚ ਕਰ ਸਕਦੇ ਹੋ, ਜਾਂ ਸੈਂਸਸ ਦੇ ਵਿੱਚ ਇਸ ਜਿਹੜੀ ਗਵਰਨਮੈਂਟ ਵੈਬਸਾਈਟ ਹੈਗੀ ਹੈ my2020census.government ਤੇ GOV ਤੇ ਜਾ ਕੇ ਤੁਸੀਂ ਜਿਹੜੀ ਮਰਦਮਸ਼ੁਮਾਰੀ ਹੈ ਸੈਂਸਸ, ਉਹਦੇ ਫਾਰਮਸ ਭਰ ਸਕਦੇ ਹੋ। ਤੇ ਸਾਡੇ ਲਈ ਐਜ਼ ਅ ਕਮਿਊਨਿਟੀ ਇੰਪੋਰਟੈਂਟ ਹੈ ਕਿ ਅਸੀਂ ਇਹ ਸੈਂਸਸ ਦੇ ਵਿੱਚ ਹਿੱਸਾ ਲਈਏ। ਸਾਡੀ ਜਿੱਥੇ ਵੱਖਰੀ ਆਈਡੈਂਟੀਟੀ ਦੀ ਗੱਲ ਹੈ, ਉੱਥੇ ਵੀ ਸਾਡੇ ਲਈ ਇੰਪੋਰਟੈਂਟ ਹੈ। ਤੇ ਓਵਰਆਲ ਇਹ ਸਾਰੇ ਇਨਫਰਾਸਟ੍ਰਕਚਰ ਦੀ ਜਿਹੜੀ ਫੰਡਿੰਗ ਹੁੰਦੀ ਹੈ, ਜਿਹੜਾ ਸਾਰਾ ਸਿਸਟਮ ਚੱਲਦਾ, ਜੇ ਉਹਨਾਂ ਕੋਲ ਪ੍ਰੋਪਰ ਅਮਰੀਕੀ ਸਰਕਾਰ ਕੋਲ ਸਾਡੀ ਜਾਣਕਾਰੀ ਹੀ ਨਹੀਂ ਹੋਵੇਗੀ ਤੇ ਫਿਰ ਸਾਨੂੰ ਪ੍ਰੋਪਰ ਜਿਹੜੇ ਰਿਸੋਰਸਿਸ ਨੇ ਉਹ ਨਹੀਂ ਮੁਹੱਈਆ ਕਰਾ ਸਕਣਗੇ। ਸੋ ਇਹ ਸਾਡੇ ਲਈ ਇੰਪੋਰਟੈਂਟ ਹੈ। ਸੋ ਇਸ ਮੁਹਿੰਮ ਦਾ ਹਿੱਸਾ ਬਣੋ। ਤੇ ਵੱਡੀ ਜਿਹੜੀ ਗੱਲ ਇਸ ਵਕਤ, ਵੱਡਾ ਜਿਹੜਾ ਫੈਸਲਾ ਪਿਛਲੇ ਸਮੇਂ ਦੇ ਵਿੱਚ, ਪਿਛਲੇ ਹਫ਼ਤੇ ਲਿਆ ਗਿਆ ਕਿ ਇਹਦੀ ਜਿਹੜੀ ਸੈਂਸਸ ਦੀ ਡੈਡਲਾਈਨ ਹੈ ਉਹ 30 ਸੈਪਟੈਂਬਰ ਨਾ ਹੋ ਕੇ ਹੁਣ ਅਕਤੂਬਰ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਅਕਤੂਬਰ ਤੋਂ ਜਿਹੜੀ ਹੈ 30 ਅਕਤੂਬਰ ਪਹਿਲਾਂ ਸੀ ਤੇ ਹੁਣ ਉਹ ਸੈਪਟੈਂਬਰ ਦੇ ਵਿੱਚ 30 ਸਤੰਬਰ ਜਿਹੜੀ ਇਹਦੀ ਅਖੀਰਲੀ ਡੈਡਲਾਈਨ ਹੈ ਉਹ ਕਰ ਦਿੱਤੀ ਹੈ। ਸੋ 30 ਸਤੰਬਰ ਅਖੀਰਲੀ ਡੇਟ ਹੈ ਸੈਂਸਸ ਫਿਲ ਆਊਟ ਕਰਨ ਦੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।